ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਕਉ, ਤੂੰ ਠਾਕੁਰ ਊਚ ਭਗਵਾਨਾ। ਊਚ ਅਪਾਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਗਾਵਤੇ ਉਦ ਰਹੇ ਸੁਣਤੇ ਉਦ ਰਹੇ, ਬਿਨਸਹਿ ਪਾਪ ਕਨੇਰੇ। ਪਸੂ ਪਰੀ ਮੁਗਲ ਕੋ ਤਾਰੇ, ਪਾਵਨ ਪਾਰ ਉਤਾਰੈ। ਨਾਨਕ ਦਾਸ ਤੇਰੀ ਸਰਨਾਈ, ਸਦਾ ਸਦਾ ਬਲਿਹਾਰੈ। ਮੁਖ ਉਚਰਦ ਸ਼ਾਸਤਰ ਖੰਡ, ਪਿੰਡ ਦਿਨ ਸਰ ਜਾਏ। ਅੰਧ ਲਖੈ ਬਦਲੋ ਸੁਣੈ, ਜੋ ਕਿਰਪਾ ਕਰਾਏ। ਕਹਾ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜੋ ਜਨ ਭਾਉ ਭਗਤ ਕਛ ਜਾਣੈ, ਤਾ ਕਉ ਅਚਰਜ ਕਾਹੋ।
ਜਿਉ ਜਲ ਜਲ ਮੈਂ ਪੈਸ ਨ ਨਿਕਸੈ, ਤਿਉ ਟੁਰ ਮਿਲਿਓ ਜੋ ਲਾਹੋ। ਹਰ ਕੇ ਲੋਗਾ ਮੈਂ ਤਉ ਮਤ ਕਾ ਭੋਰਾ, ਜਾਉ ਤਨ ਕਾਸੀ ਤਜਹਿ ਕਬੀਰਾ। ਰਮਈਐ ਕਹਾ ਨਿਹੋਰਾ ਰਹਾਉ, ਕਹਿਤ ਕਬੀਰ ਸੁਨਹੁ ਰੇ ਲੋਈ। ਭਰਮ ਨਾ ਭੂਲਹੁ ਕੋਈ, ਕਿਆ ਕਾਸੀ ਕਿਆ ਊਖਰ ਮਗਹਰ। ਰਾਮ ਹਿਰਦੈ ਜਹ ਹੋਈ। ਜੋ ਜਨ ਭਾਉ ਭਗਤ ਕਛ ਜਾਣੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੈ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ, ਸ਼ਬਦਾ ਅਵਤਾਰ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਖਾਲਸਾ ਸਤ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਦੀ ਅੰਮ੍ਰਿਤਮਈ ਪਵਿੱਤਰ ਗੁਰਬਾਣੀ ਦੇ ਜਾਪ ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਗੁਰਦੁਆਰਾ ਲੰਗਰ ਸਾਹਿਬ ਵਿਖੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਅੰਮ੍ਰਿਤਮਈ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਗਰੀਬ ਨਵਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਪਿਆਰ ਸਤਿਕਾਰ ਸਹਿਤ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਚਿੱਤ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 692 ਅੰਗ ਤੇ ਸੁਸ਼ੋਭਿਤ ਹੈ। ਇਹ ਸ਼ਬਦ ਦੀ ਉਥਾਨਕਾ ਹੈ। ਜਦੋਂ ਭਗਤ ਕਬੀਰ ਸਾਹਿਬ ਜੀ ਦਾ ਬਹੁਤ ਭਾਰੀ ਪ੍ਰਤਾਪ ਵੱਧ ਜਾਣਾ ਕੀਤਾ, ਕਿਉਂਕਿ ਸਾਧ ਸੰਗਤ ਜੀ ਸਨਾਤਨ ਮਤਾਂ ਦੇ ਅਨੁਸਾਰ ਜਿਹੜੇ ਬ੍ਰਾਹਮਣ ਲੋਕ ਸਨ ਉਹਨਾਂ ਨੂੰ ਕੇਵਲ ਵੇਦਾਂ ਨੂੰ ਪੜ੍ਹਨ ਦਾ ਹੱਕ, ਖੱਤਰੀ ਨੂੰ ਸੁਣਨ ਦਾ ਹੱਕ ਸੀਗਾ। ਸ਼ੂਦਰ ਅਤੇ ਵੈਸ਼ ਨਾ ਤਾਂ ਵੇਦ ਪੜ੍ਹ ਸਕਦੇ ਨਾ ਸੁਣ ਸਕਦੇ ਸਨ। ਇਹ ਸਨਾਤਨ ਮਤ ਦੇ ਅਨੁਸਾਰ ਏਦਾਂ ਦੀ ਉਸ ਸਮੇਂ ਦੀ ਰਵੀਤੀ ਸੀਗੀ। ਭਗਤ ਕਬੀਰ ਸਾਹਿਬ ਜੀ ਨੀਵੀਂ ਜਾਤ ਦੇ ਵੀ ਜਨਮੇ ਹੋਣ ਕਰਕੇ ਇਹਨਾਂ ਨੂੰ ਸ਼ੂਦਰ ਕਿਹਾ ਜਾਂਦਾ ਸੀਗਾ। ਪਰ ਜੋ ਗੁਰਬਾਣੀ ਦਾ ਫੈਸਲਾ ਹੈ, ਜਿਹੜਾ ਜੀਵ ਪ੍ਰਮਾਤਮਾ ਦਾ ਨਾਮ ਜਪਦਾ ਉਹ ਕਿਸੇ ਵੀ ਮਜ਼ਹਬ ਦਾ ਹੋਵੇ, ਕਿਸੇ ਵੀ ਜਾਤ ਦੇ ਵਿੱਚ ਉਹਦਾ ਜਨਮ ਹੋਇਆ ਹੋਵੇ, ਅਕਾਲ ਪੁਰਖ ਪਰਮੇਸ਼ਰ
ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਉਹਨੂੰ ਭਾਰੀ ਪ੍ਰਤਾਪ ਬਖਸ਼ਿਸ਼ ਕਰ ਦਿੰਦਾ ਜਿਹੜਾ ਭਾਵਨਾ ਦੇ ਨਾਲ ਪ੍ਰਮਾਤਮਾ ਦਾ ਨਾਮ ਜਪਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਪਰਮੇਸ਼ਰ ਦਾ ਨਾਮ ਜਪਿਆ ਤੇ ਪਹਿਲਾਂ ਭਾਵੇਂ ਜਿਹੜੇ ਪਾਂਡੇ ਬ੍ਰਾਹਮਣ ਲੋਕ ਸਨ ਉਹਨਾਂ ਨੂੰ ਦੁਰਕਾਰ ਕਰਕੇ ਲੰਘਦੇ ਸਨ, ਥੁੱਕ ਕਰਕੇ ਲੰਘ ਜਾਂਦੇ ਸਨ ਕਿ ਸ਼ੂਦਰ ਹੈ। ਉਹਨਾਂ ਦੇ ਪਰਛਾਵੇਂ ਤੋਂ ਵੀ ਬਾਰ-ਬਾਰ ਬਚਣ ਦਾ ਯਤਨ ਕਰਦੇ ਰਹਿੰਦੇ ਸਨ। ਪਰ ਜਦੋਂ ਭਾਰੀ ਪ੍ਰਤਾਪ ਵਧਣਾ ਕੀਤਾ ਹੈ, ਦੇਖ ਕਰਕੇ ਹੈਰਾਨ ਹੋ ਗਏ ਨੇ। ਇਹ ਸੁਭਾਵਿਕ ਹੈ ਕਿ ਜਦੋਂ ਕੋਈ ਸਾਡੇ ਤੋਂ ਅੱਗੇ ਜਾਂਦਾ ਨਾ, ਬਹੁਤੀ ਉਹਦੀ ਸੋਭਾ ਹੋਣ ਲੱਗ ਪੈਂਦੀ, ਵਡਿਆਈ ਹੋਣ ਲੱਗ ਪੈਂਦੀ ਹੈ, ਜ਼ਿਆਦਾ ਮਾਣ ਸਤਿਕਾਰ ਮਿਲਣ ਲੱਗ ਪੈਂਦਾ ਤੇ ਸਾਡੇ ਮਨ ਵਿੱਚ ਈਰਖਾ ਪੈਦਾ ਹੋਣ ਲੱਗ ਪੈਂਦੀ ਹੈ। ਉਹ ਜਿਹੜੇ ਪਾਂਡੇ ਤੇ ਬ੍ਰਾਹਮਣ ਲੋਕ ਸਨ ਉਹਨਾਂ ਦੇ ਮਨ ਦੇ ਵਿੱਚ ਵੀ ਬਹੁਤ ਭਾਰੀ ਈਰਖਾ ਪੈਦਾ ਹੋਣ ਲੱਗ ਪਈ। ਉਹ ਈਰਖਾਲੂਆਂ ਨੇ ਮਿਲ ਕਰਕੇ ਭਗਤ ਕਬੀਰ ਸਾਹਿਬ ਜੀ ਨੂੰ ਕਿਹਾ, ਕਾਂਸ਼ੀ ਵਿੱਚ ਰਹਿੰਦੇ ਸਨ ਉਸ ਸਮੇਂ ਭਗਤ ਕਬੀਰ ਸਾਹਿਬ ਜੀ ਆ ਕੇ ਮਿਲ ਕੇ ਕਹਿਣ ਲੱਗੇ ਨੇ, ਤਾਨਾ ਮਾਰ ਕੇ ਕਹਿੰਦੇ ਕਿ ਜੇ ਤੁਹਾਡਾ ਇੰਨਾ ਹੀ ਭਾਰੀ ਪ੍ਰਤਾਪ ਹੈ ਤੇ ਤੁਸੀਂ ਹੜੰਬੇ ਦੀ ਧਰਤੀ ਤੇ ਜਾ ਕਰਕੇ ਵਸੋ ਹਾਂ, ਉੱਥੇ ਮੁਕਤ ਹੋ ਕਰਕੇ ਦੱਸੋ। ਕਿਉਂਕਿ ਭਗਤ ਕਬੀਰ ਸਾਹਿਬ ਜੀ ਉਪਦੇਸ਼ ਹੀ ਐਸਾ ਦਿੰਦੇ ਸਨ ਕਿ ਜੇ ਪ੍ਰਮਾਤਮਾ ਦਾ ਨਾਮ ਜਪੀਏ ਤੇ ਮੁਕਤ ਹੋ ਜਾਈਦਾ ਹੈ। ਤੇ ਸਭ ਨੂੰ ਇਹ ਪਤਾ ਚੱਲ ਗਿਆ ਸੀਗਾ ਭਗਤ ਕਬੀਰ ਸਾਹਿਬ ਜੀ ਨਿਰਲੇਪ ਜੀਵਨ ਵਾਲੇ ਹੈ। ਸੰਸਾਰ ਦੇ ਅੰਦਰ तमाम ਤਰ੍ਹਾਂ ਦੇ ਜੀਵ ਸਭ ਮਾਇਆ ਦੀ ਮੋਹ ਮਮਤਾ ਦੇ ਬੰਧਨਾਂ ਵਿੱਚ ਬੱਝੇ ਪਏ ਹਨ। ਤਰ੍ਹਾਂ ਦੇ ਮਾਇਆ ਦੇ ਜੰਜਾਲ ਦੇ ਵਿੱਚ ਜਕੜੇ ਹੋਏ ਨੇ। ਕੇਵਲ ਜੋ ਭਗਤ ਕਬੀਰ ਸਾਹਿਬ ਜੀ ਹਨ, ਪਰਮਾਤਮਾ ਦੀ ਪ੍ਰੇਮਾ ਭਗਤੀ ਕਰਕੇ, ਪਰਮੇਸ਼ਰ ਦਾ ਨਾਮ ਜਪ ਕਰਕੇ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਕਰਕੇ ਜੀਵਨ ਮੁਕਤੀ ਦਾ ਆਨੰਦ ਮਾਣ ਰਹੇ ਹਨ। ਇਹ ਈਰਖਾ ਵਸ ਹੋ ਕਰਕੇ ਕਹਿਣ ਲੱਗੇ, ਜੇ ਇੰਨੇ ਹੀ ਤੁਹਾਨੂੰ ਮੁਕਤੀ ਦਾ ਆਨੰਦ ਪ੍ਰਾਪਤ ਹੁੰਦਾ ਪਿਆ ਤੇ ਜਾਓ ਹੜੰਬੇ ਦੀ ਧਰਤੀ ਤੇ ਜਾ ਕੇ ਨਿਵਾਸ ਕਰੋ, ਉੱਥੇ ਜਾ ਕੇ ਮੁਕਤ ਹੋ ਕਰਕੇ ਦੱਸੋ ਖਾਂ। ਤੇ ਭਗਤ ਕਬੀਰ ਸਾਹਿਬ ਜੀ ਅੱਗੋਂ ਮੁਸਕਰਾ ਕੇ ਕਹਿਣ ਲੱਗੇ, ਕਹਿੰਦੇ ਭਲਿਓ ਠੀਕ ਹੈ, ਅਸੀਂ ਉੱਥੇ ਚਲੇ ਜਾਂਦੇ ਹਾਂ। ਕਿਉਂਕਿ ਜਿਹੜੀ ਕਾਂਛੀ ਹੈ ਨਾ ਸਾਧ ਸੰਗਤ ਜੀ, ਸ਼ਿਵ ਜੀ ਦੀ ਵਸਾਈ ਹੋਈ ਕਾਂਛੀਪੁਰੀ ਹੈ। ਇਹ ਸ਼ਿਵ ਜੀ ਨੇ ਇਸ ਨੂੰ ਵਸਾਉਣਾ ਕੀਤਾ ਸੀਗਾ ਤੇ ਵੱਡੇ ਵੱਡੇ ਵਿਦਵਾਨ ਪੰਡਿਤ ਲੋਕਾਂ ਨੇ ਇਸ ਕਾਂਸੀਪੁਰੀ ਦੇ ਵਿੱਚ ਆਪਣਾ ਨਿਵਾਸ ਕੀਤਾ ਸੀਗਾ। ਬੜੇ ਬੜੇ ਵਿਦਵਾਨ ਪੁਰਖ ਜਿਹੜੇ ਵੇਦਾਂ ਦੇ ਗਿਆਤੇ ਸਨ, ਵੇਦਾਂ ਦਾ ਪਾਠ ਕਰਨ ਵਾਲੇ, ਵੇਦਾਂ ਦੀ ਵਿਚਾਰ ਕਰਨ ਵਾਲੇ, ਬੜੇ ਜਿਹੜੇ ਸੰਸਾਰ ਦੇ ਅੰਦਰ ਵਿਦਵਾਨ ਪੰਡਿਤ ਲੋਕ ਸਨ, ਉਹ ਇਸ ਕਾਂਸ਼ੀਪੁਰੀ ਵਿੱਚ ਆ ਕਰਕੇ ਨਿਵਾਸ ਕਰਦੇ। ਫਿਰ ਉਹਨਾਂ ਨੇ ਬਹੁਤ ਭਾਰੀ ਪ੍ਰਚਾਰ ਤੇ ਪ੍ਰਸਾਰ ਕੀਤਾ ਕਿ ਜਿਹੜਾ ਵੀ ਕਾਂਸ਼ੀ ਵਿੱਚ ਆ ਕੇ ਨਿਵਾਸ ਕਰੇਗਾ ਉਹਦੀ ਮੁਕਤੀ ਹੋ ਜਾਵੇਗੀ, ਉਹ ਸੰਸਾਰ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਵੇਗਾ। ਤੇ तमाम ਲੋਕਾਂ ਨੇ ਆ ਕਰਕੇ ਤੇ ਵਸਣਾ ਸ਼ੁਰੂ ਕਰ ਦਿੱਤਾ। ਤੇ ਜਦੋਂ ਉਹਨਾਂ ਈਰਖਾਲੂ ਪਾਂਡੇ ਲੋਕਾਂ ਨੇ ਭਗਤ ਕਬੀਰ ਸਾਹਿਬ ਜੀ ਨੂੰ ਕਿਹਾ, ਆਖਣ ਲੱਗੇ ਕਿ ਤੁਸੀਂ ਸ਼ਿਵ ਜੀ ਭਗਵਾਨ ਦੀ ਵਸਾਈ ਹੋ ਕਾਂਸ਼ੀਪੁਰੀ ਵਿੱਚ ਰਹਿੰਦੇ ਹੋ, ਨਾਮ ਤੁਸੀਂ ਪਰਮਾਤਮਾ ਦਾ ਜਪਦੇ ਹੋ, ਤੁਸੀਂ ਇਹੋ ਹੀ ਦਾਤ ਲੈਣ ਵਾਸਤੇ ਕਾਂਸ਼ੀ ਵਿੱਚ ਨਿਵਾਸ ਕੀਤਾ ਨਾ ਕਿ ਸ਼ਿਵ ਜੀ ਭਗਵਾਨ ਮੈਨੂੰ ਮੁਕਤ ਕਰ ਦੇਵੇਗਾ। ਤੇ ਅੱਗੋਂ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਭਲਿਓ ਅਸੀਂ ਕਿਸੇ ਦੇਵੀ ਦੇਵਤੇ ਦਾ ਪੂਜਨ ਨਹੀਂ ਕਰਦੇ, ਅਸੀਂ ਅਕਾਲ ਪੁਰਖ ਦਾ ਪੂਜਨ ਕਰਦੇ ਹਾਂ। ਅਸੀਂ ਕਿਸੇ ਦੀ ਭਗਤੀ ਨਹੀਂ, ਕੇਵਲ ਪਰਮਾਤਮਾ ਦੀ, ਪਰਮੇਸ਼ਰ ਦੀ ਭਗਤੀ ਕਰਦੇ ਹਾਂ। ਤੇ ਕਹਿਣ ਲੱਗੇ ਜੇ ਪਰਮਾਤਮਾ ਦੀ ਭਗਤੀ ਕਰਦੇ ਫਿਰ ਕਾਂਸ਼ੀ ਛੱਡ ਕਰਕੇ ਹੜੰਬੇ ਦੀ ਧਰਤੀ ਤੇ ਨਿਵਾਸ ਕਰ ਲਓ, ਕਿਉਂਕਿ ਇੱਥੇ ਵਰਦਾਨ ਮਿਲਿਆ ਹੋਇਆ ਹੈ ਕਿ ਜਿਹੜਾ ਇੱਥੇ ਨਿਵਾਸ ਕਰੇਗਾ ਉਹ ਸੰਸਾਰ ਤੋਂ ਮੁਕਤ ਹੋ ਜਾਵੇਗਾ, 84 ਦੀ ਗੇੜੀ ਤੋਂ ਬਚ ਜਾਵੇਗਾ, ਬੰਧਨਾਂ ਤੋਂ ਖਿਹੜਾ ਛੁੱਟ ਜਾਵੇਗਾ। ਤੇ ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਉਸ ਹੜੰਬੇ ਦੀ ਧਰਤੀ ਤੇ ਆ ਗਏ ਜਿੱਥੇ ਸਰਾਫ ਮਿਲਿਆ ਹੋਇਆ ਸੀਗਾ ਬਿਆਸਾ ਰਿਖੀ ਤੋਂ। ਬਿਆਸਾ ਰਿਖੀ ਵੀ ਬ੍ਰਹਮ ਗਿਆਨੀ ਮੰਨੇ ਗਏ ਆ, ਬੜੇ ਜੀਵਨ ਵਾਲੇ ਤੇ ਵਿੱਚ ਕੋਟੀ ਦੇ ਵਿਦਵਾਨ ਵੀ ਸਨ। ਬਹੁਤ ਸਾਰੇ ਵਿਦਿਆਰਥੀ ਵੀ ਇਹਨਾਂ ਦੇ ਕੋਲ ਪੜ੍ਹਦੇ ਸਨ ਹੜੰਬੇ ਦੀ ਧਰਤੀ ਤੇ। ਤੋ ਇਸ ਪ੍ਰਕਾਰ ਸਾਧ ਸੰਗਤ ਜੀ, ਇਹਨਾਂ ਦੇ ਕੋਲ ਬਹੁਤ ਸਾਰੇ ਜਿਹੜੇ ਵਿਦਿਆਰਥੀ ਪੜ੍ਹਦੇ ਸਨ,
ਇਹਨਾਂ ਤੋਂ ਸਿੱਖਿਆ ਲੈਣ ਵਾਲੇ ਛਿਛੇ ਪੜ੍ਹਦੇ ਸਨ, ਇਹਨਾਂ ਦੇ ਚੇਲੇ ਸਨ। ਉਹਨਾਂ ਦੇ ਵਿੱਚ ਬਹੁਤ ਭਾਰੀ ਜਦੋਂ ਪ੍ਰਚਾਰ ਹੋਇਆ, ਬਹੁਤ ਲੋਕਾਂ ਦਾ ਇਕੱਠ ਹੋਣ ਲੱਗ ਪਿਆ ਕਿ ਹਡੰਬੇ ਦੀ ਧਰਤੀ ਤੇ ਜਿਹੜਾ ਜਾ ਕਰਕੇ ਨਿਵਾਸ ਕਰੇਗਾ ਨਾ, ਉਹਨੂੰ ਵੀ ਮੁਕਤੀ ਦੀ ਦਾਤ ਮਿਲ ਜਾਂਦੀ ਹੈ। ਬਹੁਤ ਭਾਰੀ ਇਹਨਾਂ ਨੇ ਪ੍ਰਚਾਰ ਕੀਤਾ। ਤੇ ਫਿਰ ਸ਼ਿਵ ਜੀ ਭਗਵਾਨ ਦੇ ਮਨ ਦੇ ਵਿੱਚ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ। ਡਰ ਧਾਰਨ ਕਰ ਲਿਆ ਕਿ ਮੇਰੀ ਵਸਾਈ ਹੋ ਜਿਹੜੀ ਕਾਂਛੀ ਹੈ, ਇਹਦੇ ਵਿੱਚ ਲੋਕਾਂ ਦੀ ਗਿਣਤੀ ਘਟਦੀ ਜਾ ਰਹੀ ਤੇ ਹਡੰਬੇ ਦੀ ਧਰਤੀ ਤੇ ਵੱਧਦੀ ਜਾ ਰਹੀ ਹੈ। ਇੰਨਾ ਜ਼ਿਆਦਾ ਪ੍ਰਚਾਰ ਕੀਤਾ, ਇੰਨੇ ਵਿਦਿਆਰਥੀਆਂ ਨੂੰ ਪੜ੍ਹਾਇਆ ਸੀ ਵਿਆਸਾ ਜੀ ਨੇ ਕਿ ਬਹੁਤ ਭਾਰੀ ਗਿਣਤੀ ਲੋਕਾਂ ਦੀ ਇੱਥੇ ਇਕੱਤਰ ਹੋਣ ਲੱਗ ਪਈ ਸੀਗੀ। ਤੇ ਸਾਧ ਸੰਗਤ ਜੀ ਦੇਖ ਲਓ, ਦੇਵੀ ਦੇਵਤਿਆਂ ਦੇ ਮਨ ਦੇ ਵਿੱਚ ਵੀ ਈਰਖਾ ਪੈਦਾ ਹੋ ਜਾਂਦੀ ਹੈ। ਤੇ ਫਿਰ ਸ਼ਿਵ ਜੀ ਭਗਵਾਨ ਭੋਲੇਨਾਥ ਜੀ ਕੇ ਮਨ ਵਿੱਚ ਵਿਚਾਰ ਕਰਕੇ ਇਹਨਾਂ ਨੇ ਆਪਣੇ ਪੁੱਤਰ ਨੂੰ ਭੇਜਿਆ। ਗਣੇਸ਼ ਨੂੰ ਇਹਦਾ ਵਿਦਿਆਰਥੀ ਬਣਾ ਕਰਕੇ ਭੇਜ ਦਿੱਤਾ। ਕਹਿੰਦੇ ਕਿ ਜਾ ਛਲ ਦੇ ਨਾਲ ਜਾ ਕਰਕੇ ਇਸ ਧਰਤੀ ਤੇ ਵਿਆਸਾ ਰਿਖੀ ਤੋਂ ਸਰਾਪ ਦਵਾ ਦੇ। ਸਾਧ ਸੰਗਤ ਜੀ ਜਦੋਂ ਗਣੇਸ਼ ਆਇਆ ਨਾ ਵਿਆਸਾ ਰਿਖੀ ਦੇ ਕੋਲ ਪੜ੍ਹਨ ਦੇ ਵਾਸਤੇ, ਕਿੰਨਾ ਸਮਾਂ ਪਹਿਲਾਂ ਵਿਦਿਆ ਪੜ੍ਹਦੇ ਰਹੇ, ਇੱਕ ਦਿਨ ਇਕਾਂਤ ਵਿੱਚ ਵਿਆਸਾ ਰਿਖੀ ਜੀ ਬੈਠੇ ਸਨ ਤੇ ਕਹਿਣ ਲੱਗੇ, ਮਹਾਰਾਜ ਹੇ ਗੁਰੂਦੇਵ, ਇਸ ਹਡੰਬੇ ਦੀ ਧਰਤੀ ਤੇ ਜਿਹੜਾ ਕੋਈ ਮਰੇਗਾ ਉਹ ਮਰ ਕਰਕੇ ਕਿਹੜੇ ਜੀਵਨ ਨੂੰ ਪ੍ਰਾਪਤ ਹੋਵੇਗਾ? ਕਹਿੰਦੇ ਜੀ ਮੁਕਤ ਹੋ ਜਾਊਗਾ। ਦੁਬਾਰਾ ਫੇਰ ਦੁਹਰਾਇਆ, ਜੇ ਮੈਨੂੰ ਸਮਝ ਨਹੀਂ ਲੱਗੀ ਉਹ ਮਰ ਕਰਕੇ ਕੀ ਬਣੂਗਾ? ਕਹਿੰਦੇ ਜੀ ਉਹ ਮੁਕਤ ਹੋ ਜਾਵੇਗਾ। ਤੀਜੀ ਵਾਰ ਫੇਰ ਕਹਿ ਕਹਿੰਦੇ ਮੁਕਤ ਹੋ ਜਾਵੇਗਾ। ਬਾਰ-ਬਾਰ ਜਦੋਂ ਟਲਿਆ ਹੀ ਨਹੀਂ ਨਾ, ਖਿੱਚ ਕਰਕੇ ਕਹਿੰਦੇ ਜਿਹੜਾ ਮਰੇਗਾ ਉਹ ਗਧੇ ਦੀ ਜੂਨ ਦੇ ਵਿੱਚ ਪਵੇਗਾ। ਵਿਆਸਾ ਰਿਖੀ ਨੇ ਸ਼ਰਾਪ ਦੇ ਦਿੱਤਾ। ਉਸ ਹਡੰਬੇ ਦੀ ਧਰਤੀ ਤੇ ਜਾਣ ਦੇ ਵਾਸਤੇ ਜਿਹੜੇ ਪਾਂਡੇ ਲੋਕ ਸਨ, ਭਗਤ ਕਬੀਰ ਸਾਹਿਬ ਜੀ ਨੂੰ ਕਹਿਣ ਲੱਗ ਪਏ, ਜੇ ਵਾਕਿਆ ਤੁਸੀਂ ਪ੍ਰਮਾਤਮਾ ਦਾ ਨਾਮ ਜਪਦੇ, ਤੁਹਾਨੂੰ ਇੰਨਾ ਭਰੋਸਾ ਹੈ, ਤੇ ਫਿਰ ਸ਼ਿਵ ਜੀ ਭਗਵਾਨ ਦੀ ਵਸਾਈ ਹੋ ਕਾਂਚੀਪੁਰੀ ਨੂੰ ਛੱਡ ਕੇ ਹਡੰਬੇ ਦੀ ਧਰਤੀ ਤੇ ਕਿਉਂ ਨਹੀਂ ਨਿਵਾਸ ਕਰ ਲੈਂਦੇ? ਸਾਧ ਸੰਗਤ ਜੀ ਉਸੇ ਸਮੇਂ ਹੀ ਸਾਹਿਬ ਕਬੀਰ ਜੀ ਉਸ ਕਾਂਚੀ ਨੂੰ ਛੱਡ ਕਰਕੇ ਤੇ ਹਡੰਬੇ ਦੀ ਧਰਤੀ ਤੇ ਆ ਕੇ ਵਸ ਗਏ। ਜਦੋਂ ਕੁਝ ਪਿਆਰ ਵਾਲੇ ਜਿਹੜੇ ਕੋਈ ਪ੍ਰੇਮੀ ਸਨ, ਪ੍ਰਮਾਤਮਾ ਤੇ ਭਰੋਸਾ ਰੱਖਣ ਵਾਲੇ, ਔਰ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦੀ ਮਹਿਲ, ਸਾਡੇ ਸਤਿਕਾਰਯੋਗ ਮਾਤਾ ਲੋਈ ਜੀ, ਤਿੰਨਾਂ ਨੇ ਮਿਲ ਕਰਕੇ ਬੇਨਤੀ ਵਜੋਂ ਸਵਾਲ ਕੀਤਾ। ਕਹਿਣ ਲੱਗੇ ਕਿ ਮਹਾਰਾਜ ਤੁਸੀਂ ਕਾਂਚੀਪੁਰੀ ਨੂੰ ਛੱਡ ਕਰਕੇ ਕਿਉਂ ਆ ਗਏ? ਉੱਥੇ ਤਾਂ ਮੁਕਤੀ ਦਾ ਵਰਦਾਨ ਹੈ, ਉੱਥੇ ਤਾਂ ਇੰਨਾ ਜ਼ਿਆਦਾ ਜੱਗ ਲੱਗਾ ਹੋਇਆ ਮੁਕਤੀ ਮਿਲਣੇ ਦਾ, ਤੁਸੀਂ ਉਹਨੂੰ ਛੱਡ ਕਰਕੇ ਕਿਉਂ ਹਡੰਬੇ ਦੀ ਧਰਤੀ ਤੇ ਆ ਕੇ ਨਿਵਾਸ ਕਰ ਲਿਆ? ਉਸ ਸਮੇਂ ਇਹ ਸ਼ਬਦ ਉਚਾਰਨ ਕਰਕੇ ਉਪਦੇਸ਼ ਦਿੱਤਾ ਹੈ ਕਿ ਜਿਸ ਜੀਵ ਦੇ ਹਿਰਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਦੀ ਕਿਨਕਾ ਕੋ ਦਾਤ ਵੀ ਮਿਲ ਜਾਂਦੀ ਹੈ ਨਾ, ਕਣ ਮਾਤਰ ਥੋੜੀ ਰਾਈ ਮਾਤਰ ਵੀ ਪ੍ਰੇਮਾ ਭਗਤੀ ਦੀ ਦਾਤ ਹਿਰਦੇ ਵਿੱਚ ਹੋਵੇ, ਉਹਦੇ ਵਾਸਤੇ ਕੋਈ ਅਚਰਜ ਨਹੀਂ ਹੁੰਦਾ ਕਿ ਕਿਹੜੀ ਧਰਤੀ ਤੇ ਜਾ ਕਰਕੇ ਨਿਵਾਸ ਕਰਾਂ, ਕਿੱਥੇ ਮੈਂ ਮੁਕਤ ਹੋਵਾਂਗਾ, ਕਿੱਥੇ ਮੈਂ ਸੰਸਾਰ ਦੀਆਂ ਟੇਢੀਆਂ ਜੂਨਾਂ ਵਿੱਚ ਪਾਵਾਂਗਾ। ਨਹੀਂ, ਪ੍ਰਮਾਤਮਾ ਤੇ ਭਰੋਸਾ ਹੋਣੇ ਕਰਕੇ, ਪਰਮੇਸ਼ਰ ਦਾ ਨਾਮ ਜਪਣੇ ਕਰਕੇ, ਉਹ ਇੱਕ ਰਸ ਰਹਿ ਕਰਕੇ ਜਿੱਥੇ ਮਰਜ਼ੀ ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਣ, ਪਰ ਪ੍ਰਮਾਤਮਾ ਉਹਨਾਂ ਨੂੰ ਮੁਕਤੀ ਦੀ ਦਾਤ ਦੇ ਹੀ ਦਿੰਦਾ ਹੈ। ਭਗਤ ਕਬੀਰ ਸਾਹਿਬ ਜੀ ਨੇ ਉਹ ਸ਼ਬਦ ਉਸ ਸਮੇਂ ਉਚਾਰਨ ਕੀਤਾ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ ਹਨ, ਜੋ ਜਨ ਭਾਉ ਭਗਤ ਕਛ ਜਾਣੈ। ਹਜੂਰ ਕਹਿੰਦੇ ਹਨ ਜਿਹੜੇ ਜਨ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਭਾਉ ਪ੍ਰੇਮਾ ਭਗਤੀ ਕਛ ਥੋੜੀ ਮਾਤਰ ਵੀ ਜਾਣਦੇ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਥੋੜੀ ਮਾਤਰ ਵੀ ਜਿਨ੍ਹਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੀ ਪ੍ਰੇਮਾ ਭਗਤੀ ਹੈ, ਥੋੜਾ ਜਿੰਨਾ ਵੀ ਜੇ ਕਿਤੇ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹਿਰਦੇ ਵਿੱਚ ਲੱਗਾ ਹੈ, ਤਾ ਕਉ ਅਚਰਜ ਕਾਹੋ। ਕਹਿਣ ਲੱਗੇ ਉਹਨਾਂ ਵਾਸਤੇ ਕੀ ਅਚਰਜ ਹੈ, ਉਹਨਾਂ ਦੇ ਵਾਸਤੇ ਕੀ ਹਡੰਬੇ ਦੀ ਧਰਤੀ ਹੈ ਤੇ ਕੀ ਕਾਂਚੀਪੁਰੀ ਹੈ। ਉਹ ਭਾਵੇਂ ਕਾਂਚੀ ਵਿੱਚ ਆਪਣਾ ਨਿਵਾਸ ਕਰਨ, ਭਾਵੇਂ ਹਡੰਬੇ ਦੀ ਧਰਤੀ ਤੇ ਜਾ ਕਰਕੇ ਰਹਿਣ ਲੱਗ ਪੈਣ, ਪਰ ਉਹਨਾਂ ਨੂੰ ਕੋਈ ਕਿਸੇ ਪ੍ਰਕਾਰ ਕੋਈ ਫਰਕ ਨਹੀਂ ਪੈਂਦਾ।
ਉਹਨਾਂ ਦੇ ਵਾਸਤੇ ਕਹਿੰਦੇ ਕਿ ਕਾਦੀ ਅਸਚਰਜਤਾ ਹੈ, ਕਿਉਂਕਿ ਪ੍ਰਮਾਤਮਾ ਤੇ ਭਰੋਸਾ ਹੋਣੇ ਕਰਕੇ, ਪ੍ਰਮਾਤਮਾ ਦੀ ਪ੍ਰੇਮਾ ਭਗਤੀ ਕਰਨੇ ਕਰਕੇ, ਹਿਰਦੇ ਅੰਦਰ ਵਾਹਿਗੁਰੂ ਜੀ ਦੇ ਚਰਨਾਂ ਦਾ ਪਿਆਰ ਹੋਣੇ ਕਰਕੇ ਉਹ ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਣ, ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਜੀਵਨ ਮੁਕਤੀ ਦਾ ਆਨੰਦ ਮਾਣਦੇ ਹਨ। ਤੇ ਸਾਧ ਸੰਗਤ ਜੀ, ਜਿਹੜੇ ਸੰਸਾਰ ਦੇ ਨਾਸਤਿਕ ਲੋਕ ਹਨ, ਜਿਹੜੇ ਮਨਮੁਖ ਲੋਕ ਹੈ, ਮਨ ਮੱਤਾਂ ਕਰਨ ਵਾਲੇ ਨੇ, ਪ੍ਰਮਾਤਮਾ ਨੂੰ ਕਦੇ ਯਾਦ ਨਹੀਂ ਕਰਦੇ, ਕਦੇ ਵੀ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦੇ। ਉਹ ਭਾਵੇਂ ਹੜੰਬੇ ਦੀ ਧਰਤੀ ਤੇ ਚਾਹੇ ਕਾਂਸ਼ੀ ਦੇ ਵਿੱਚ ਵੀ ਕਿਉਂ ਨਾ ਜਾ ਕਰਕੇ ਨਿਵਾਸ ਕਰ ਲੈਣ, ਉਹ ਕਦੇ ਵੀ ਸੰਸਾਰ ਦੇ ਅੰਦਰ ਮੁਕਤ ਨਹੀਂ ਹੋ ਸਕਦੇ, ਕਿਉਂਕਿ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕੋਈ ਵੀ ਜੀਵ ਮੁਕਤੀ ਦੀ ਦਾਤ ਨਹੀਂ ਪਾ ਸਕਦਾ। ਸੰਗਤ ਜੀ, ਅੰਗਰੇਜ਼ ਰਾਜ ਦੇ ਸਮੇਂ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ, ਉਸ ਸਮੇਂ ਕਾਂਸ਼ੀ ਦੇ ਵੀ ਜਿਹੜਾ ਕਲਵੱਤ ਤੀਰਾ ਆਰਾ ਸੀ ਨਾ, ਜਿਹਦੇ ਨਾਲ ਚਿਰਾ ਕਰਕੇ ਲੋਕ ਆਪਣਾ ਸੀਸ ਕਟਵਾ ਲੈਂਦੇ, ਆਪਣਾ ਸਰੀਰ ਕਟਵਾ ਲੈਂਦੇ, ਫਾੜ ਕਰਵਾ ਲੈਂਦੇ ਸਨ। ਇਹ ਪੁਰਾਤਨ ਸਮੇਂ ਦੀ ਮਰਜ਼ਾਦਾ ਰੀਤੀ ਸੀਗੀ ਕਿ ਕਾਂਸ਼ੀ ਦੇ ਵਿੱਚ ਜਿਹੜਾ ਆਪਣੇ ਸਰੀਰ ਨੂੰ ਆਰੇ ਦੇ ਨਾਲ ਚਰਵਾ ਲਵੇਗਾ ਮੁਕਤ ਹੋ ਜਾਵੇਗਾ। ਜਿਹੜੇ ਪਾਂਡੇ ਪੰਡਿਤ ਲੋਕ ਸਨ, ਉਹਨਾਂ ਨੇ ਆਪਣੀਆਂ ਦੁਕਾਨਾਂ ਚਲਾਉਣ ਦੇ ਵਾਸਤੇ ਪਖੰਡਪਾਤ ਕਰਨ ਵਾਲੇ ਪਖੰਡੀ ਲੋਕਾਂ ਨੇ ਇਦਾਂ ਦੀ ਰਵਾਇਤ ਬਣਾ ਦਿੱਤੀ ਸੀਗੀ ਕਿ ਭਾਵੇਂ ਕਿਸੇ ਵੀ ਸੰਸਾਰ ਦੇ ਕੋਨੇ ਤੋਂ ਆ ਜਾਵੇ, ਕਾਂਸ਼ੀ ਵਿੱਚ ਨਿਵਾਸ ਕਰੇ ਤੇ ਆਪਣੇ ਸਰੀਰ ਨੂੰ ਆਰੇ ਦੇ ਨਾਲ ਚਰਵਾ ਲਵੇ, ਉਹ ਮੁਕਤ ਹੋ ਜਾਵੇਗਾ। ਤੇ ਜਿਹੜੇ ਅੰਗਰੇਜ਼ ਸਨ, ਜਦੋਂ ਅੰਗਰੇਜ਼ ਰਾਜ ਆਇਆ, ਉਹਨਾਂ ਨੇ ਬੜੀ ਚੰਗੀ ਤਰ੍ਹਾਂ ਇਹਦਾ ਨਿਰੀਖਣ ਕੀਤਾ ਤੇ ਫਿਰ ਜਿਹੜੇ ਕੋਈ ਪਾਂਡੇ ਲੋਕ ਸਨ, ਉਹਨਾਂ ਨੂੰ ਕਹਿਣ ਲੱਗੇ ਕਿ ਆਓ ਪਹਿਲਾਂ ਤੁਹਾਨੂੰ ਇਹਦੇ ਆਰੇ ਦੇ ਹੇਠਾਂ ਦਿੰਦੇ ਆ, ਫਿਰ ਦੇਖਦੇ ਹਾਂ ਕਿ ਤੁਸੀਂ ਮੁਕਤ ਹੁੰਦੇ ਹੋ ਕਿ ਨਹੀਂ ਹੁੰਦੇ। ਤੇ ਫਿਰ ਥਰ ਥਰ ਕੰਬਣ ਲੱਗ ਪਏ, ਦੱਸ ਦਿੱਤਾ, ਕਹਿਣ ਲੱਗੇ ਕਿ ਅਸੀਂ ਤਾਂ ਕੇਵਲ ਆਪਣੀਆਂ ਦੁਕਾਨਾਂ ਚਲਾਉਣ ਦੇ ਵਾਸਤੇ, ਪੇਟ ਪ੍ਰਸਤੀ ਵਾਸਤੇ ਸਭ ਕੁਝ ਕਰਦੇ ਰਹੇ ਸਾਂ। ਤੇ ਸਾਧ ਸੰਗਤ ਜੀ, ਭੋਲੇ ਭਾਲੇ ਲੋਕ ਦੇਖਾ ਦਿਖਾਈ ਉਸੇ ਤਰ੍ਹਾਂ ਮਗਰ ਲੱਗ ਜਾਂਦੇ ਆ, ਜਿੱਦਾਂ ਕੋਈ ਆਖਦਾ ਉਸੇ ਤਰ੍ਹਾਂ ਹੀ ਪਿੱਛੇ ਲੱਗ ਜਾਣਾ। ਸਾਧ ਸੰਗਤ ਜੀ, ਤਾਂ ਬਹੁਤ ਪੁਰਾਣੇ ਸਮੇਂ ਦੀ ਗੱਲ ਹੈ, ਅੱਜ ਵੀ ਇਸੇ ਤਰ੍ਹਾਂ ਹੁੰਦਾ ਪਿਆ। ਅੱਜ ਤਾਂ ਹੁਣ ਬਹੁਤ ਜ਼ਿਆਦਾ ਕੂੜ ਦਾ ਪ੍ਰਚਾਰ ਹੁੰਦਾ, ਵਹਿਮਾਂ ਭਰਮਾਂ ਵਿੱਚ ਸਾਨੂੰ ਪਾਇਆ ਜਾ ਰਿਹਾ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦਾ ਦਰ ਛੱਡ ਕਰਕੇ ਅਸੀਂ ਪਤਾ ਨਹੀਂ ਕਿੰਨੇ ਕੋ ਦਰ ਬਣਾ ਲਏ ਆ। ਕਦੇ ਕਿਸੇ ਦਰ ਤੇ ਨੱਕ ਰਗੜਦੇ ਰਹਿੰਦੇ ਆ, ਕਦੇ ਕਿਸੇ ਦਰ ਤੇ ਜਾ ਕਰਕੇ ਨੱਕ ਰਗੜਦੇ ਰਹਿੰਦੇ ਹਾਂ। ਸਾਡੇ ਵੀ ਅੱਜ ਹਾਲਤ ਇਦਾਂ ਦੀ ਬਣ ਚੁੱਕੀ ਹੈ। ਸਾਨੂੰ ਕਿਹੜਾ ਪੂਰਨ ਵਿਸ਼ਵਾਸ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜਿੰਨੇ ਦਿਨ ਹੈ, ਇੱਕ ਹਫ਼ਤੇ ਦੇ ਸਾਰੇ ਦਿਨਾਂ ਦੇ ਵਿੱਚ ਕਦੇ ਕਿਸੇ ਬਾਬੇ ਦੇ ਕੋਲ, ਕਦੇ ਕਿਸੇ ਜੋਤਸ਼ੀ ਕੋਲ, ਕਦੇ ਕਿਸੇ ਕੋਲ ਚਲੇ ਜਾਣਾ। ਸਾਡੀ ਵੀ ਇਦਾਂ ਦੀ ਹਾਲਤ ਬਣ ਚੁੱਕੀ ਹੈ। ਕਦੇ ਚੰਗੇ ਮਾੜੇ ਦਿਨਾਂ ਦੀ ਵਿਚਾਰ ਕਰਨੀ, ਗ੍ਰਹਿਆਂ ਨਖੱਤਰਾਂ ਬਾਰੇ ਵਿਚਾਰ ਕਰਨੀ, ਸ਼ਗਨਾਂ ਅਪਸ਼ਗਨਾਂ ਦੇ ਬਾਬਤ ਵਿਚਾਰ ਕਰਨੀ। ਪਰ ਗੁਰਬਾਣੀ ਦਾ ਫੈਸਲਾ ਹੈ, ਸ਼ਗਨ ਅਪਸ਼ਗਨ ਤਿਸ ਕੋ ਲਗਹਿ ਜਿਸ ਚੀਤ ਨਾ ਆਵੇ। ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ, ਕਹਿੰਦੇ ਸ਼ਗਨ ਅਪਸ਼ਗਨ ਉਹਨਾਂ ਨੂੰ ਵਿਆਪਦੇ ਜਿਨ੍ਹਾਂ ਨੂੰ ਰੱਬ ਨਹੀਂ ਚੇਤੇ ਆਉਂਦਾ। ਜਿਹੜੇ ਜੀਵ ਪਰਮੇਸ਼ਰ ਦਾ ਨਾਮ ਨਹੀਂ ਨਾ ਜਪਦੇ, ਉਹਨਾਂ ਤੇ ਪ੍ਰਭਾਵ ਪੈਂਦਾ ਹੈ ਚੰਗੇ ਮਾੜੇ ਦਿਨਾਂ ਦਾ, ਗ੍ਰਹਿਆਂ ਦਾ, ਨਖੱਤਰਾਂ ਦਾ, ਸ਼ਗਨਾਂ ਅਪਸ਼ਗਨਾਂ ਦਾ। ਪਰ ਜਿਹੜੇ ਗੁਰਮੁਖ ਪਿਆਰੇ ਮਹਾਰਾਜ ਜੀ ਦੀ ਸ਼ਬਦ ਦੇ ਵਿਚਾਰ ਕਰਦੇ ਆ, ਪਰਮੇਸ਼ਰ ਦਾ ਨਾਮ ਜਪਦੇ ਨੇ, ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦੇ ਆ, ਮਹਾਰਾਜ ਕਹਿੰਦੇ ਉਹਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਅਸਰ ਨਹੀਂ ਪੈਂਦਾ। ਕਿਉਂਕਿ ਸੰਗਤ ਜੀ, ਜਿਨ੍ਹਾਂ ਚੰਗੇ ਮਾੜੇ ਦਿਨਾਂ ਦੇ ਅੰਦਰ ਸ਼ਕਤੀ ਹੈ, ਗ੍ਰਹਿਆਂ ਦੇ ਵਿੱਚ ਚੰਗੇ ਮਾੜੇ ਗ੍ਰਹਾਂ ਦੀ ਸ਼ਕਤੀ ਹੈ, ਕਿ ਪਰਮੇਸ਼ਰ ਦੇ ਨਾਮ ਦੇ ਵੀ ਸ਼ਕਤੀ ਨਹੀਂ ਹੈ। ਸੱਚੇ ਪਾਤਸ਼ਾਹੀ ਦਾ ਬਚਨ ਪੜ੍ਹਦੇ ਹਨ, ਨਾਮ ਤੁਲ ਕਛ ਅਵਰ ਨਾ ਹੋਏ, ਕਿ ਵਾਹਿਗੁਰੂ ਦੇ ਨਾਮ ਦੇ ਸਮਸਤ ਕੋਈ ਵੀ ਦੁਨੀਆ ਦੀ ਤਾਕਤ, ਕੋਈ ਸ਼ਕਤੀ ਪਹੁੰਚ ਨਹੀਂ ਕਰ ਸਕਦੀ। ਇਹ ਗ੍ਰਹਿਆਂ ਨਖੱਤਰਾਂ ਬਾਰੇ, ਸ਼ਗਨਾਂ ਸ਼ਗਨਾਂ ਬਾਬਤ ਤਾਂ ਕੀ ਕੋਈ ਜੂੜ, ਕੋਈ ਸਾਧ ਸੰਗਤ ਜੀ ਜਾਦੂ, ਕੋਈ ਮੰਤਰ ਟੂਣਾ ਟਾਮਣ, ਜੰਤਰ ਮੰਤਰ ਕੁਝ ਵੀ ਕਰਕੇ ਦੇਖ ਲਵੇ, ਪਰ ਨਾਮ ਜਪਣ ਵਾਲਿਆਂ ਤੇ ਕਿਸੇ ਪ੍ਰਕਾਰ ਦਾ ਕੋਈ ਅਸਰ ਨਹੀਂ ਪਾ ਸਕਦਾ।
ਤੋ ਇਸ ਪ੍ਰਕਾਰ ਉਸ ਸਮੇਂ ਅੰਗਰੇਜ਼ ਰਾਜ ਨੇ ਸਾਧ ਸੰਗਤ ਜੀ ਆਰਾ ਚੁਕਾਇਆ ਸੀਗਾ ਕਾਂਛੀ ਦੇ ਵਿੱਚੋਂ। ਨਹੀਂ ਤਾਂ ਪਹਿਲਾਂ ਪਤਾ ਨਹੀਂ ਕਿੰਨਿਆਂ ਕੁ ਦੀ ਬਲੀ ਚੜੀ ਸੀਗੀ, ਪਤਾ ਨਹੀਂ ਕਿੰਨਿਆਂ ਕੁ ਲੋਕਾਂ ਨੂੰ ਆਰੇ ਦੇ ਨਾਲ ਕੱਟ ਦਿੱਤਾ ਗਿਆ ਸੀਗਾ, ਵਹਿਮਾਂ ਵਿੱਚ ਪਾ ਕੇ ਕਿ ਜਿਹੜਾ ਆਰੇ ਦੇ ਨਾਲ ਕਾਂਛੀ ਵਿੱਚ ਆਪਣੇ ਆਪ ਨੂੰ ਕਟਵਾਵੇਗਾ ਮੁਕਤ ਹੋ ਜਾਵੇਗਾ। ਸੱਚੇ ਪਾਤਸ਼ਾਹ ਗਰੀਬ ਨਵਾਜ਼ ਸਤਿਗੁਰੂ ਜੀ ਸਾਨੂੰ ਵੀ ਸਮਤ ਬਖਸ਼ਿਸ਼ ਕਰਨ ਤੇ ਸਾਧ ਸੰਗਤ ਜੀ ਹਜੂਰ ਨੇ ਬਖਸ਼ਿਸ਼ ਕੀਤੀ ਹੈ। ਕਹਿੰਦੇ ਹਨ ਉਹਨਾਂ ਦੇ ਵਾਸਤੇ ਕਿਸੇ ਪ੍ਰਕਾਰ ਦੀ ਕੋਈ ਅਚਰਜਤਾ ਨਹੀਂ ਜਿਹੜੇ ਜੀਵ ਪਰਮੇਸ਼ਰ ਦਾ ਨਾਮ ਜਪਦੇ ਹੈ, ਪਰਮਾਤਮਾ ਦੀ ਭਗਤੀ ਕਰਦੇ ਹਨ। ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਣ ਤੇ ਜੇ ਪਰਮਾਤਮਾ ਨੂੰ ਯਾਦ ਕਰਦੇ ਹਨ, ਮਹਾਰਾਜ ਕਹਿੰਦੇ ਮੁਕਤ ਹੋ ਜਾਂਦੇ ਆ। ਤੇ ਸਾਧ ਸੰਗਤ ਜੀ ਕਈ ਵਾਰ ਗੁਰੂ ਘਰ ਦੇ ਵਿੱਚ ਰਹਿ ਕਰਕੇ ਵੀ ਅਸੀਂ ਸਖਣੀ ਰਹਿ ਜਾਂਦੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੇ ਤੋਂ। ਜਿਵੇਂ ਕਿਹਾ ਜਾਂਦਾ ਕਿ ਦੀਵੇ ਥੱਲੇ ਹਨੇਰਾ ਹੁੰਦਾ, ਉਹ ਹਿਸਾਬ ਸਾਡਾ ਬਣ ਚੁੱਕਾ ਹੈ ਕਿ ਆਖਣਾ ਕਿ ਆਪਾਂ ਤਾਂ ਗੁਰੂ ਘਰ ਦੇ ਵਿੱਚ ਰਹਿੰਦੇ ਹਾਂ, ਸਾਨੂੰ ਕਿਹੜਾ ਕੋਈ ਗੱਲ ਹੈ, ਸਾਨੂੰ ਕਿਹੜੇ ਕੋ ਔਗਣ ਵਿਆਪ ਸਕਦੇ ਆ। ਨਹੀਂ ਸਾਧ ਸੰਗਤ ਜੀ, ਜਿੱਥੇ ਰਹਿਣਾ ਉਥੋਂ ਮਰਜ਼ਾਦਾ ਵੀ ਧਾਰਨ ਕਰਨੀ ਪੈਂਦੀ ਹੈ। ਗੁਰੂ ਘਰ ਦੇ ਵਿੱਚ ਰਹਿ ਕਰਕੇ ਮਰਜ਼ਾਦਾ ਨੂੰ ਵੀ ਧਾਰਨ ਕਰਨਾ ਪੈਂਦਾ ਹੈ। ਗੁਰੂ ਘਰ ਦੇ ਵਿੱਚ ਰਹਿਣ ਦੇ ਨਿਯਮ ਵੀ ਹੁੰਦੇ ਆ। ਕੀ ਨਿਯਮ ਹਨ ਗੁਰੂ ਘਰ ਦੇ ਵਿੱਚ ਰਹਿਣੇ ਦੇ, ਸਾਨੂੰ ਪਤਾ ਹੋਣਾ ਚਾਹੀਦਾ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਪਰਮੇਸ਼ਰ ਦਾ ਨਾਮ ਜਪਦੇ ਆ, ਹਜੂਰ ਕਹਿੰਦੇ ਹਨ ਜੋ ਜਨ ਭਾਉ ਭਗਤ ਕਛ ਜਾਣੈ ਤਾ ਕਉ ਅਚਰਜ ਕਾਹੋ। ਉਹਨਾਂ ਵਾਸਤੇ ਕਾਦੀ ਅਚਰਜਤਾ ਦੀ ਗੱਲ ਹੈ। ਉਹ ਭਾਵੇਂ ਹੜੰਬੇ ਦੀ ਧਰਤੀ ਤੇ ਚਲੇ ਜਾਣ, ਜਿੱਥੇ ਸਰਾਪ ਮਿਲਿਆ ਹੋਇਆ ਕਿ ਮਰ ਕਰਕੇ ਗਧੇ ਦੀ ਜੂਨ ਦੇ ਵਿੱਚ ਪਵੇਗਾ, ਜਿਹੜਾ ਵੀ ਇੱਥੇ ਮਰੇਗਾ, ਸਾਹਿਬ ਕਬੀਰ ਜੀ ਕਹਿੰਦੇ ਹਨ ਕਿ ਉਹਨਾਂ ਵਾਸਤੇ ਕੋਈ ਅਚਰਜਤਾ ਨਹੀਂ ਹੈ, ਜਿੱਥੇ ਮਰਜੀ ਚਲੇ ਜਾਣ। ਜਿਉ ਜਲ ਜਲ ਮੈਂ ਪੈਸ ਨਾ ਨਿਕਸੈ। ਭਗਤ ਕਬੀਰ ਸਾਹਿਬ ਜੀ ਉਦਾਹਰਣ ਦੇ ਕਰਕੇ ਬਖਸ਼ਿਸ਼ ਕਰਦੇ ਆ। ਕਹਿੰਦੇ ਹਨ ਕਿ ਜਿਵੇਂ ਇੱਕ ਘੜੇ ਦਾ ਪਾਣੀ ਹੈ ਜਾਂ ਫਿਰ ਨਦੀਆਂ ਨਾਲਿਆਂ ਦਾ ਪਾਣੀ ਹੈ, ਉਹ ਸਮੁੰਦਰ ਦੇ ਪਾਣੀ ਵਿੱਚ ਮਿਲ ਜਾਵੇ, ਤਿਉ ਢੁਰ ਮਿਲਿਓ ਜਲਾਹੋ। ਪੈਸ ਨਾ ਨਿਕਸੈ। ਕਹਿੰਦੇ ਹਨ ਕਿ ਬਾਹਰ ਨਹੀਂ ਕਦੇ ਨਿਕਲ ਸਕਦਾ। ਇੱਕ ਵਾਰ ਨਦੀਆਂ ਨਾਲਿਆਂ ਦਾ, ਸਾਧ ਸੰਗਤ ਜੀ ਨਹਿਰਾਂ ਦਾ ਪਾਣੀ ਜੇ ਕਿਤੇ ਸਮੁੰਦਰ ਵਿੱਚ ਮਿਲ ਜਾਵੇ ਨਾ, ਸਮੁੰਦਰ ਰੂਪ ਹੀ ਹੋ ਜਾਂਦਾ ਹੈ। ਜਿਵੇਂ ਪਾਣੀ ਦੀ ਬੂੰਦ ਹੈ ਨਾ, ਸਮੁੰਦਰ ਦੇ ਵਿੱਚ ਪੈ ਜਾਵੇ, ਸਮੁੰਦਰ ਅਖਵਾਉਣ ਦਾ ਮਾਣ ਪ੍ਰਾਪਤ ਕਰਦੀ ਹੈ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਤਿਉ ਢੁਰ ਮਿਲਿਓ ਜਲਾਹੋ। ਢੁਰ ਕਹਿੰਦੇ ਨੇ ਨੀਵੀਂ ਜਾਤ ਵਾਲੇ ਨੂੰ। ਕਹਿੰਦੇ ਹਨ ਕਿ ਇਸੇ ਤਰ੍ਹਾਂ ਹੀ ਜਿਹੜਾ ਜੁਲਾਹ ਆਪਣੀ ਜਾਤ ਦਾ ਨਾਮ ਲੈ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹੋ ਹੀ ਅਸੀਂ ਪ੍ਰਮਾਤਮਾ ਦੇ ਵਿੱਚ ਮਿਲ ਚੁੱਕੇ ਹਾਂ। ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਨ। ਦੋਹਰਾ ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾਹੇ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਪਰਮੇਸ਼ਰ ਦਾ ਪਿਆਰਾ ਜਨ ਅਤੇ ਪਰਮੇਸ਼ਰ ਆਪ, ਇਹਨਾਂ ਦੋਹਾਂ ਵਿੱਚ ਕੋਈ ਭਿੰਨਤਾ ਨਹੀਂ ਕਥਨ ਕਰ ਸਕਦਾ। ਕੋਈ ਭੇਦ ਭਾਵ ਰੰਜਕ ਮਾਤਰ ਵੀ ਇਹਨਾਂ ਵਿੱਚ ਕੋਈ ਭੇਦ ਨਹੀਂ ਉਚਾਰਨ ਕਰ ਸਕਦਾ। ਮਹਾਰਾਜ ਕਿਵੇਂ ਹਜੂਰ ਕਹਿੰਦੇ ਜਿਵੇਂ ਪਾਣੀ ਵਿੱਚ ਪਾਣੀ ਮਿਲਾ ਦਈਏ ਤੇ ਕੋਈ ਵੱਖਰਾ ਕਰ ਸਕਦਾ ਹੈ? ਨਹੀਂ ਕਰ ਸਕਦਾ। ਕੋਈ ਭਿੰਨਤਾ ਵੀ ਨਹੀਂ ਕਥਨ ਕਰ ਸਕਦਾ। ਰਾਈ ਮਾਤਰ ਵੀ ਕੋਈ ਉਚਾਰਨ ਨਹੀਂ ਕਰ ਸਕਦਾ ਕਿ ਇਹ ਵੱਖਰਾ ਤੇ ਇਹ ਵੱਖਰਾ ਪਾਣੀ ਹੈ। ਨਹੀਂ, ਉਹ ਸਾਰਾ ਇੱਕੋ ਰੂਪ ਹੀ ਹੋ ਜਾਂਦਾ ਹੈ ਮਿਲ ਕਰਕੇ। ਇਸੇ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰੇ ਜੋ ਭਗਤ ਜਨ ਹਨ, ਮਹਾਰਾਜ ਕਹਿੰਦੇ ਜਿਉ ਜਲ ਮਹਿ, ਜਿਉ ਜਲ ਜਲ ਮਹਿ ਪੈਸ ਨਾ ਨਿਕਸੈ, ਤਿਉ ਟੁਰ ਮਿਲਿਓ ਜਲਾਹੋ। ਇਸੇ ਪ੍ਰਕਾਰ ਕਹਿੰਦੇ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਵਿੱਚ ਮਿਲ ਚੁੱਕੇ ਹਾਂ, ਅਭੇਦ ਹੋ ਗਏ ਹਾਂ, ਕਿਸੇ ਪ੍ਰਕਾਰ ਵੀ ਉਸ ਪਰਮਾਤਮਾ ਤੋਂ ਦੂਰ ਨਹੀਂ ਹੁਣ ਜਾਣਾ ਕਰਦੇ। ਤੇ ਫਿਰ ਜੇ ਪ੍ਰਮਾਤਮਾ ਕਾਂਛੀ ਦੀ ਧਰਤੀ ਹੈ ਤੇ ਹੜੰਬੇ ਦੀ ਧਰਤੀ ਤੇ ਵੀ ਤਾਂ ਪ੍ਰਮਾਤਮਾ ਦਾ ਹੀ ਨਿਵਾਸ ਹੈ ਨਾ। ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਈਏ, ਕਿਹੜੀ ਥਾਂ ਜਿੱਥੇ ਪ੍ਰਮਾਤਮਾ ਦਾ ਨਿਵਾਸ ਨਹੀਂ ਹੈ। ਸਤਿਗੁਰੂ ਜੀ ਦਾ ਅਸੀਂ ਬਚਨ ਪੜ੍ਹਦੇ ਹਨ, ਜਿਵੇਂ ਜਮਾਨ ਕੀ ਵਿਖੇ ਸਮਸਤ ਏਕ ਜੋਤ ਹੈ। ਸਮਸਤ ਕਹਿੰਦੇ ਇੱਕ ਸਾਰ ਇੱਕੋ ਜਿਹੀ।
ਜਿਮੀ ਜਮਾਨ ਕੇ ਬਿਖੈ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ। ਨਾ ਘਟਦੀ ਹੈ ਨਾ ਵਰਦੀ ਇਕਸਾਰ, ਸਭ ਥਾਵਾਂ ਤੇ ਥੋੜੀ ਕਿ ਕਾਂਚੀ ਵਿੱਚ ਵੱਡਾ ਪਰਮਾਤਮਾ ਦਾ ਪ੍ਰਕਾਸ਼ ਹੈ। ਤੇ ਹੜੰਬੇ ਦੀ ਧਰਤੀ ਤੇ ਛੋਟੀ ਜੋਤ ਹੈ, ਜਾਂ ਰੱਬ ਵਸਦਾ ਨਹੀਂ, ਸਭ ਥਾਵਾਂ ਤੇ ਪਰਮੇਸ਼ਰ ਵਸਦਾ ਹੈ। ਸਭ ਥਾਵਾਂ ਤੇ ਇਕਸਾਰ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ। ਐਸਾ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਸਰਬ ਵਿਆਪਕ ਸਰੂਪ ਹੈ। ਤੋ ਹਜੂਰ ਕਹਿੰਦੇ ਹਨ, ਭਾਵੇਂ ਢੋਰ ਕਹਿੰਦੇ ਨੇ ਨੀਵੀਂ ਜਾਤ ਵਾਲੀ ਨੂੰ ਮੰਦ ਬੁੱਧ ਨੂੰ, ਕਿਉਂਕਿ ਸੰਗਤ ਜੀ ਜਿਹੜੇ ਕੋਈ ਵਿਦਵਾਨ ਪੁਰਖ ਹੈ ਨਾ, ਇਹ ਜਿਹੜੇ ਜੁਲਾਹੇ ਜਾਤੀ ਵਿੱਚ ਕੋਈ ਜਨਮ ਲੈਂਦੇ ਹਨ, ਉਹਨਾਂ ਨੂੰ ਕਹਿੰਦੇ ਕਿ ਬੜੀ ਮੰਦੀ ਮਤ ਵਾਲੇ ਲੋਕ ਹੈ। ਇਹ ਅਕਲ ਤੋਂ ਹੀਣੇ ਲੋਕ ਹਨ, ਇਹਨਾਂ ਨੂੰ ਕੋਈ ਅਕਲ ਨਹੀਂ ਹੈ। ਜਿਵੇਂ 21 ਜਾਣੇ ਸਾਧ ਸੰਗਤ ਜੀ ਕਿਸੇ ਥਾਂ ਤੇ ਜਾ ਰਹੇ ਸੀਗੇ, ਬਸੰਤੀ ਨਦੀ ਉਥੋਂ ਪੁਲ ਤੋਂ ਪਾਰ ਕਰਕੇ ਉਹਨਾਂ ਅੱਗੇ ਜਾਣਾ ਸੀ, ਤੇ ਰਾਤ ਦਾ ਸਮਾਂ, ਤੇ ਸਾਧ ਸੰਗਤ ਜੀ ਜਦੋਂ ਪੁਲ ਪਾਰ ਕੀਤਾ ਨਾ, ਪਾਣੀ ਉਹਦੇ ਵਿੱਚ ਹੈ ਹੀ ਨਹੀਂ, ਤੇ ਘਰੀਸਦੇ ਚਲੇ ਗਏ ਨੇ। ਕਈਆਂ ਨੇ ਆਪਣੇ ਪੇਟ ਢੇਡੀ ਛਲਾ ਲਏ। ਕਹਿੰਦੇ ਕੋਈ ਪੁਲ ਪਾਰ ਕਰਨਾ ਤੇ ਧਿਆਨ ਨਾਲ ਚੰਗੀ ਤਰ੍ਹਾਂ ਲੰਘਿਓ, ਰਾਤ ਦਾ ਸਮਾਂ ਜੀ। 21 ਜੁਲਾਈ ਸਨ, ਜੁਲਾਹੇ ਜਾਤੀ ਵੀ ਜਨਮੇ ਹੋਏ ਲੋਕ, ਕਿ ਜਦੋਂ ਪਾਰ ਹੋਏ ਐ ਤੇ ਕਹਿਣ ਲੱਗੇ ਕਿ ਆਪਾਂ ਗਿਣਤੀ ਕਰਕੇ ਦੇਖ ਲਈਏ ਪੂਰੇ ਹੈਗੇ ਵੀ ਆ ਕਿ ਨਹੀਂ, ਸਾਡੇ ਵਿੱਚੋਂ ਕੋਈ ਡੁੱਬਦਾ ਨਹੀਂ ਗਿਆ। ਇਹ ਬਸੰਤੀ ਪੁਲ, ਬੜਾ ਪਾਣੀ ਇੱਥੇ ਵਗਦਾ, ਸੁੱਕਾ ਪੁਲ, ਤੇ ਉਦਾਂ ਹੀ ਲੰਘ ਗਏ ਸਾਰੇ ਦੇ ਸਾਰੇ। ਪਰ ਨਾ ਪਤਾ ਹੋਣੇ ਕਰਕੇ, ਅਕਲ ਥੋੜੀ ਹੋਣੇ ਕਰਕੇ, ਕਹਿੰਦੇ ਚਲੋ ਅਸੀਂ ਗਿਣਦੇ, ਇੱਕ ਜਾਣਾ ਗਿਣਨਾ ਸ਼ੁਰੂ ਕਰਦਾ, ਇੱਕ ਪਾਸਿਓਂ 1 2 3 4, ਜਦੋਂ 20 ਤੇ ਗਿਣ ਲੈਂਦਾ, ਆਪਣੇ ਆਪ ਨੂੰ ਗਿਣਦਾ ਹੀ ਨਹੀਂ। ਉਹ ਫਿਰ ਉਸੇ ਉੱਚੀ ਭੋਬਾਂ ਮਾਰਨੀਆਂ ਸ਼ੁਰੂ ਕਰ ਦਿੰਦੇ। ਕਹਿੰਦੇ ਕੀ ਹੋਇਆ? ਕਹਿੰਦਾ ਜੀ ਇੱਕ ਬੰਦਾ ਸਾਡਾ ਜਿਹੜਾ ਸਾਥੀ ਨਾ ਡੁੱਬ ਕੇ ਮਰ ਗਿਆ। ਇੱਕ ਸਾਡਾ ਸਾਥੀ ਡੁੱਬ ਕੇ ਮਰ ਗਿਆ, ਪਾਣੀ ਦਾ ਬੜਾ ਵਹਾਅ ਹੋਣਾ। ਤੇ ਕਹਿੰਦਾ ਨਹੀਂ, ਤੈਨੂੰ ਗਿਣਤੀ ਕਰਨ ਦੀ ਇਜਾਜ਼ਤ ਨਹੀਂ, ਮੈਂ ਗਿਣਦਾ, ਇੱਧਰ ਆ, ਤੂੰ ਲਾਈਨ 'ਚ ਖਲੋ। ਦੂਜੇ ਨੇ ਸ਼ੁਰੂ ਕੀਤਾ, ਫਿਰ ਆਪਣੇ ਆਪ ਨੂੰ ਗਿਣਦਾ ਨਹੀਂ, ਤੇ 20 ਹੁੰਦੇ, ਉਹ ਵੀ ਭੁੱਬਾ ਮਾਰ ਕੇ ਰੋਣ ਲੱਗ ਪੈਂਦਾ। ਜਦੋਂ ਉੱਚੀ ਉੱਚੀ ਚੀਕ ਚਹਾੜਾ ਸੁਣਿਆ, ਤੇ ਲਾਗੂ ਕੋਈ ਸਾਧ ਸੰਗਤ ਜੀ, ਇੱਕ ਕਿਰਸਾਨ ਹੁੰਦਾ, ਜ਼ਿਮੀਦਾਰ, ਖੇਤਾਂ ਵਿੱਚ ਕੰਮ ਕਰਦਾ, ਉਹ ਹਲ ਵਾਹੁੰਦਾ ਸੀਗਾ ਰਾਤ ਦੇ ਸਮੇਂ। ਉਹ ਜਦੋਂ ਨੇੜੇ ਆਇਆ ਤੇ ਕਹਿਣ ਲੱਗਾ, ਕੀ ਕਾਰਨ ਤੁਸੀਂ ਰੋਈ ਜਾਂਦੇ ਉੱਚੀ ਉੱਚੀ ਭੁੱਬਾ ਮਾਰ ਕੇ? ਕਹਿਣ ਲੱਗੇ ਕੀ ਦਸੀਏ, ਅਸੀਂ 21 ਜਾਣੇ ਸਾਂ, ਤੇ ਪੁਲ ਨੂੰ ਪਾਰ ਕੀਤਾ ਏ, ਤੇ ਇੱਕ ਬੰਦਾ ਸਾਡਾ ਰੁੜ ਗਿਆ ਵਿੱਚੇ ਪਾਣੀ ਦੇ, ਇਸ ਕਰਕੇ ਉਹਨੂੰ ਚੇਤੇ ਕਰ ਕਰਕੇ ਰੋ ਰਹੇ, ਸਾਡਾ ਸਾਥੀ ਵਿੱਚੇ ਰੁੜ ਗਿਆ। ਤੇ ਉਹਨੇ ਦੇਖਿਆ, ਕਹਿੰਦਾ ਕਿ ਪਾਣੀ ਇੱਥੇ ਹੈ ਨਹੀਂ ਹੈ, ਇਹਨਾਂ ਨੂੰ ਕੀ ਹੋ ਗਿਆ, ਇਹਨਾਂ ਦੀ ਅਕਲ ਥੋੜੀ ਹੈ। ਤੇ ਕਹਿਣ ਲੱਗਾ, ਜੇ ਮੈਂ ਤੁਹਾਡੇ ਸਾਰੇ ਬੰਦੇ ਪੂਰੇ ਕਰ ਦੇਵਾਂ ਤੇ ਫਿਰ ਕੀ ਕਰੋਗੇ? ਕਹਿੰਦਾ ਜੀ ਜੋ ਆਖੋਗੇ ਅਸੀਂ ਉਸੇ ਤਰ੍ਹਾਂ ਕਰ ਦੇਵਾਂਗੇ, ਸਾਡਾ ਸਾਰੇ ਬੰਦੇ ਪੂਰੇ ਕਰ ਦੇਵੋ, 21 ਜਾਣੇ 21 ਪੂਰੇ ਕਰਕੇ ਦੇਵੋ। ਉਹਨਾਂ ਸਾਰਿਆਂ ਨੂੰ ਕਤਾਰ ਦੇ ਵਿੱਚ ਖਿਲਾਰ ਕੇ ਨਾ ਜਦੋਂ ਗਿਣਤੀ ਕੀਤੀ ਤੇ 21 ਪੂਰੇ ਨਿਕਲੇ। ਕਹਿੰਦਾ ਹੁਣ ਹਲ ਵਾਹੁਣਾ ਹੈ, ਮੇਰੇ ਨਾਲ ਕੰਮ ਕਰਾਓ, ਤੁਸੀਂ ਵਾਅਦਾ ਕੀਤਾ ਸੀਗਾ। ਇਸ ਕਰਕੇ ਧੁਰ ਨਾਮ ਸਾਧ ਸੰਗਤ ਜੀ ਨੀਵੀਂ ਜਾਤ ਤੇ ਮੰਦੀ ਮਤ ਵਾਲਿਆਂ ਦਾ ਕਿਹਾ ਜਾਂਦਾ ਹੈ ਕਿ ਥੋੜੀ ਅਕਲ ਹੈ ਇਹਨਾਂ ਲੋਕਾਂ ਨੂੰ। ਪਰ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ, ਜਿਵੇਂ ਪਾਣੀ ਵਿੱਚ ਪਾਣੀ ਮਿਲਾ ਦਈਏ ਤੇ ਕੋਈ ਭੇਦ ਨਹੀਂ ਕਤਨ ਕਰ ਸਕਦਾ, ਤਿਉਂ ਧੁਰ ਮਿਲਿਓ ਜੁਲਾਹੋ। ਕਹਿੰਦੇ ਮੈਂ ਜੁਲਾਹਾ ਵਿਚਾਰਾ ਨੀਵੀਂ ਜਾਤ ਵਿੱਚ ਜਨਮ ਹੋਇਆ, ਮੇਰੇ ਕੋਲ ਮਤ ਵੀ ਚੰਗੀ ਨਹੀਂ ਹੈ, ਸਾਨੂੰ ਤਾਂ ਨਿੰਦਿਆ ਜਾਂਦਾ, ਹਰ ਸਮੇਂ ਸਾਡੀ ਭੰਡੀ ਕੀਤੀ ਜਾਂਦੀ ਕਿ ਜੁਲਾਹਿਆਂ ਦੀ ਜਾਤ ਦੇ ਵਿੱਚ ਜਨਮਿਆ ਹੋਇਆ ਅਕਲਮੰਦ ਨਹੀਂ ਹੁੰਦਾ। ਪਰ ਦੇਖ ਲਓ ਫਿਰ ਵੀ ਪਰਮੇਸ਼ਰ ਦੇ ਵਿੱਚ ਮਿਲ ਜਾਣਾ ਕੀਤਾ। ਤੇ ਜਿਵੇਂ ਕੋਈ ਨਦੀਆਂ ਨਾਲਿਆਂ ਦਾ ਪਾਣੀ ਹੁੰਦਾ, ਸਮੁੰਦਰ ਵਿੱਚ ਮਿਲ ਜਾਵੇ, ਸਮੁੰਦਰ ਦਾ ਮਾਣ ਅਖ ਪ੍ਰਾਪਤ ਕਰ ਲੈਂਦਾ ਹੈ। ਇਸੇ ਤਰ੍ਹਾਂ ਕਹਿੰਦੇ ਕਿ ਅਸੀਂ ਵੀ ਪ੍ਰਮਾਤਮਾ ਦੇ ਵਿੱਚ ਲੀਨ ਹੋ ਗਏ ਆ, ਸਾਨੂੰ ਕੋਈ ਹੁਣ ਵੱਖ ਨਹੀਂ ਕਰ ਸਕਦਾ। ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲੇ ਜਾਈਏ, ਭਾਵੇਂ ਹੜੰਬੇ ਦੀ ਧਰਤੀ ਤੇ ਜਾ ਕਰਕੇ ਨਿਵਾਸ ਕਰ ਲਈਏ, ਸਾਨੂੰ ਕਿਸੇ ਪ੍ਰਕਾਰ ਕੋਈ ਡਰ ਨਹੀਂ ਹੈ, ਸਾਡੇ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ ਹੈ। ਹਰ ਕੇ ਲੋਗਾ ਮੈਂ ਤੋ ਮਤ ਕਾ ਪੂਰਾ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਹਰ ਕੇ ਲੋਗਾ, ਹੈ ਹਰੀ ਅਕਾਲ ਪੁਰਖ ਪਰਮੇਸ਼ਰ ਦੇ ਪਿਆਰੇ ਲੋਗੋ, ਮੈਂ ਤਾਂ ਮਤ ਕਾ ਭੋਰਾ। ਕਹਿਣ ਲੱਗੇ ਕਿ ਮੈਂ ਤਾਂ ਭੋਰਾ, ਭੋਰੀ ਜੀ ਤੁਸ਼ ਜੀ ਮਤ ਵਾਲਾ ਹਾਂ। ਭੋਰਾ ਕਹਿੰਦੇ ਨੇ ਜਿਵੇਂ ਭੋਰਾ ਕੋ ਮਾਤਰ, ਥੋੜਾ ਜਿਹਾ
ਕੇਵਲ ਤੁਸ਼ ਮਾਤਰ ਉਹਨੂੰ ਭੋਰਾ ਜਿਹਾ ਕਿਹਾ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਰ ਕੇ ਲੋਗਾ ਮੈਂ ਤੋਂ ਮਤ ਕਾ ਭੋਰਾ, ਮੈਂ ਤੇ ਤੁਸ਼ ਮਾਤਰ ਵਾਲਾ ਹਾਂ, ਮੈਨੂੰ ਕੋਈ ਜ਼ਿਆਦਾ ਮਤ ਵੀ ਨਹੀਂ ਹੈ, ਮੇਰੇ ਕੋਲ ਜ਼ਿਆਦਾ ਅਕਲ ਵੀ ਨਹੀਂ ਹੈ। ਜਾਓ ਤਨ ਕਾਸੀ ਤਜਹਿ ਕਬੀਰਾ। ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਜਾਓ ਤਨ ਕਾਸੀ ਤਜਹਿ ਕਬੀਰਾ, ਕਹਿਣ ਲੱਗੇ ਜੇਕਰ ਮੈਂ ਕਾਂਚੀਪੁਰੀ ਨੂੰ ਛੱਡ ਵੀ ਦੇਵਾਂ, ਤੁਸੀਂ ਕਹਿੰਦੇ ਹੋ ਕਿ ਕਾਂਚੀ ਨੂੰ ਛੱਡ ਕੇ ਭਗਵਾਨ ਸ਼ਿਵ ਜੀ ਦੀ ਕਾਂਚੀ ਨੂੰ ਛੱਡ ਕੇ ਤੇ ਹੜੰਬੇ ਦੀ ਧਰਤੀ ਤੇ ਚਲਾ ਜਾ, ਕਹਿਣ ਲੱਗੇ ਜੇਕਰ ਮੈਂ ਕਾਂਚੀਪੁਰੀ ਨੂੰ ਛੱਡ ਵੀ ਦਿੰਦਾ ਹਾਂ, ਰਮਈਆ ਕਹਾ ਨਿਹੋਰਾ। ਤੇ ਕੀ ਪ੍ਰਮਾਤਮਾ ਦੇਖਦਾ ਨਹੀਂ ਪਿਆ ਹੜੰਬੇ ਦੀ ਧਰਤੀ ਤੇ? ਕੀ ਪ੍ਰਮਾਤਮਾ ਨਹੀਂ ਦੇਖਦਾ? ਰਮਈਆ ਕਹਾ ਨਿਹੋਰਾ, ਕੀ ਉਸ ਪ੍ਰਮਾਤਮਾ ਦੀ ਦ੍ਰਿਸ਼ਟੀ ਵਿੱਚ ਨਹੀਂ ਹੋਵਾਂਗਾ? ਹੋਵਾਂਗਾ, ਕਿਉਂਕਿ ਜਿੱਥੇ ਵੀ ਦੇਖਦੇ ਹਾਂ ਉੱਥੇ ਪ੍ਰਮਾਤਮਾ ਹੀ ਸਾਨੂੰ ਨਜ਼ਰ ਆਉਂਦਾ ਹੈ। ਭਾਵੇਂ ਕਾਂਚੀ ਵਿੱਚ ਹੈ, ਚਾਹੇ ਹੜੰਬੇ ਦੀ ਧਰਤੀ ਤੇ ਹੈ, ਕੋਈ ਵੀ ਸੰਸਾਰ ਦਾ ਇਹ ਥਾਂ ਹੈ, ਕੋਈ ਵੀ ਜਗ੍ਹਾ, ਕੋਈ ਅਸਥਾਨ ਹੈ, ਸਭ ਥਾਵਾਂ ਤੇ ਕਹਿਣਗੇ ਸਾਨੂੰ ਪ੍ਰਮਾਤਮਾ ਹੀ ਨਜ਼ਰ ਆਉਂਦਾ ਹੈ। ਰਮਈਆ ਕਹਾ ਨਿਹੋਰਾ। ਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਕਿ ਉਸ ਪ੍ਰਮਾਤਮਾ ਦੀ ਦ੍ਰਿਸ਼ਟੀ ਨਹੀਂ ਹੈ, ਸਭ ਥਾਵਾਂ ਤੇ ਪ੍ਰਮਾਤਮਾ ਦੇਖਦਾ ਹੈ, ਕਿਉਂਕਿ ਸਾਧ ਸੰਗਤ ਜੀ ਜੀਵ ਦੇ ਮਨ ਦੇ ਵਿੱਚ ਭਰਮ ਹੁੰਦਾ ਹੈ ਕਿ ਇਸ ਥਾਂ ਤੇ ਮੈਨੂੰ ਕੋਈ ਦੇਖਦਾ, ਇਸ ਥਾਂ ਤੇ ਕੋਈ ਨਹੀਂ ਦੇਖਦਾ, ਇੱਥੇ ਕੋਈ ਸੁਣਦਾ, ਇੱਥੇ ਨਹੀਂ ਸੁਣਦਾ, ਪਰ ਉਹ ਪ੍ਰਮਾਤਮਾ ਤਾਂ ਸਭ ਕੁਝ ਸੁਣਦਾ ਵੇਖਦਾ, ਕਿਉਂ ਮੁੱਕਰ ਪਿਆ ਜਾਏ। हे ਜੀਵ, ਪ੍ਰਮਾਤਮਾ ਤੋਂ ਕਿਵੇਂ ਤੂੰ ਮੁੱਕਰ ਸਕਦਾ? ਉਹ ਤਾਂ ਸਭ ਕੁਝ ਦੇਖਦਾ ਤੇ ਸੁਣਦਾ ਪਿਆ ਹੈ। ਜਿਵੇਂ ਜਿਵੇਂ ਸੰਸਾਰ ਦੇ ਅੰਦਰ ਤੂੰ ਚੰਗੇ ਭਾਵੇਂ ਮੰਦੇ ਕਰਮ ਕਰਦਾ ਹੈ, ਤੇਰੀ ਸਾਰੀ ਕਰਮ ਕਿਰਿਆ ਨੂੰ ਪ੍ਰਮਾਤਮਾ ਦੇਖਦਾ ਹੈ। ਚੰਗੇ ਮੰਦੇ ਸੁਭਾਅ ਨੂੰ, ਚੰਗੇ ਮੰਦੇ ਵਿਚਾਰਾਂ ਨੂੰ, ਚੰਗੇ ਮੰਦੇ ਜ਼ਿੰਦਗੀ ਦੇ ਕਰਮਾਂ ਨੂੰ ਸਭ ਤੋਂ ਪ੍ਰਮਾਤਮਾ ਦੇਖਦਾ ਤੇ ਸੁਣਦਾ ਪਿਆ, ਕਿਉਂਕਿ ਸਰਬ ਵਿਆਪਕ ਹੈ। ਰਮਈਆ ਕਹਾ ਨਿਹੋਰਾ, ਉਹ ਪ੍ਰਮਾਤਮਾ ਦੀ ਸਵੱਲੀ ਦ੍ਰਿਸ਼ਟੀ ਹੈ ਜਿਸ ਥਾਂ ਤੇ ਵੀ ਅਸੀਂ ਚਲੇ ਜਾਂਦੇ ਹਾਂ। ਰਹਾਉ ਵਿਸਰਾਮ ਦੇ ਕਰਕੇ ਹਜੂਰ ਫਰਮਾਉਂਦੇ ਹਨ, ਕਹਿਤ ਕਬੀਰ ਸੁਨਹੁਰੇ ਲੋਈ। ਭਗਤ ਕਬੀਰ ਸਾਹਿਬ ਜੀ ਹੁਣ ਬੜੇ ਪਿਆਰ ਦੇ ਨਾਲ ਸਮਝਾਉਂਦੇ ਹੋਏ ਸਿੱਖਿਆ ਦੇ ਰਹੇ ਨੇ। ਹੇ ਲੋਈ ਜੀ, ਸੁਣਨਾ ਕਰੋ। ਭਗਤ ਕਬੀਰ ਸਾਹਿਬ ਜੀ ਦੀ ਮਹਿਲ ਹਨ ਸਤਿਕਾਰਯੋਗ ਮਾਤਾ ਲੋਈ ਜੀ, ਜਿਨ੍ਹਾਂ ਨੇ ਹੋਰ ਪ੍ਰੇਮੀਆਂ ਦੇ ਨਾਲ ਮਿਲ ਕਰਕੇ ਬੇਨਤੀ ਕੀਤੀ, ਮਹਾਰਾਜ ਤੁਸੀਂ ਕਾਂਚੀ ਨੂੰ ਛੱਡ ਕਰਕੇ ਹੜੰਬੀ ਦੀ ਧਰਤੀ ਤੇ ਨਿਵਾਸ ਕਿਉਂ ਕੀਤਾ? ਤੇ ਬੜੇ ਪਿਆਰ ਦੇ ਨਾਲ ਉਚਾਰਨ ਕਰਦੇ ਨੇ, ਕਹਿਤ ਕਬੀਰ ਸੁਨਹੁਰੇ ਲੋਈ। ਤੇ ਲੋਈ ਨਾਮ ਸੰਗਤ ਜੀ ਲੋਕਾਈ ਦਾ ਵੀ ਹੈ, ਭਾਵ ਸਭ ਨੂੰ ਸਾਂਝਾ ਉਪਦੇਸ਼ ਦੇ ਰਹੇ ਹੈ। ਭਾਵੇਂ ਕਿਸੇ ਪ੍ਰਤੀ ਵੀ ਉਚਾਰਨ ਕੀਤਾ, ਕਿਸੇ ਨੇ ਸੰਬੋਧਨ ਕਰਕੇ ਕਿਹਾ, ਪਰ ਉਪਦੇਸ਼ ਸਾਨੂੰ ਵੀ ਦਿੱਤਾ ਹੈ। ਸਭ ਨੂੰ ਸਾਂਝੀ ਵਾਰਤਾ ਦਾ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਦਿੱਤਾ ਹੈ। ਕਹਿੰਦੇ ਹਨ, ਕਹਿਤ ਕਬੀਰ ਸੁਨਹੁਰੇ ਲੋਈ, ਐ ਸੰਸਾਰ ਦੇ ਲੋਗੋ ਸੁਣਨਾ ਕਰੋ। ਭਰਮ ਨਾ ਭੁੱਲਹ ਕੋਈ। ਕਿਸੇ ਪ੍ਰਕਾਰ ਭਰਮ ਦਾ ਸ਼ਿਕਾਰ ਹੋ ਕਰਕੇ ਕੋਈ ਪ੍ਰਮਾਤਮਾ ਤੋਂ ਭੁੱਲਣਾ ਨਾ ਕਰੋ। ਐਵੇਂ ਵਹਿਮ ਭਰਮਾਂ ਦੇ ਵਿੱਚ ਪੈ ਕਰਕੇ ਪ੍ਰਮਾਤਮਾ ਨੂੰ ਕਦੇ ਭੁਲਾਉਣਾ ਨਾ ਕਰੋ। ਭਰਮ ਨਾ ਭੁੱਲੋ ਕੋਈ। ਹੈ ਸੰਸਾਰ ਦੇ ਲੋਗੋ, ਕਦੇ ਵੀ ਕੋਈ ਭਰਮਾਂ ਦੇ ਵਿੱਚ ਪੈ ਕੇ ਰੱਬ ਨੂੰ ਭੁਲਾਉਣਾ ਨਾ ਕਰੋ, ਕਿਉਂਕਿ ਜਦੋਂ ਮਰ ਤੇ ਭਰਮ ਦਾ ਪਰਦਾ ਪੈ ਜਾਂਦਾ ਹੈ ਨਾ ਸੰਗਤ ਜੀ, ਉਦੋਂ ਜੀਵ ਪ੍ਰਮਾਤਮਾ ਨੂੰ ਭੁਲਾ ਦਿੰਦਾ। ਜਦੋਂ ਭਰਮ ਦਾ ਸ਼ਿਕਾਰ ਹੋ ਜਾਂਦਾ ਹੈ, ਮਤ ਉਲਟੀ ਹੋ ਜਾਂਦੀ ਹੈ, ਸੰਸਾਰ ਨੂੰ ਸੱਚਾ ਸੰਸਾਰ ਨੂੰ ਸੱਚਾ ਮੰਨਦਾ ਤੇ ਪ੍ਰਮਾਤਮਾ ਤੇ ਸ਼ੱਕ ਕਰਦਾ ਹੈ, ਇਦਾਂ ਦੀ ਜੀਵ ਦੀ ਹਾਲਤ ਬਣ ਜਾਂਦੀ ਹੈ। ਤੋ ਇਸ ਕਰਕੇ ਮਹਾਰਾਜ ਕਹਿੰਦੇ, ਭਰਮ ਨਾ ਭੁੱਲੋ ਕੋਈ, ਕਿਸੇ ਪ੍ਰਕਾਰ ਦਾ ਕੋਈ ਭਰਮ ਨਾ ਪੈਣਾ ਕਰੋ। ਔਰ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਕਹਿਤ ਕਬੀਰ ਸੁਨਹੁਰੇ ਲੋਈ, ਕਿ ਸੰਸਾਰ ਦੇ ਅੰਦਰ ਭਰਮ ਨਾ ਭੁੱਲੋ ਕੋਈ। ਕਹਿੰਦੇ ਹਨ, ਕਿਹੜਾ ਜੀਵ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੋਂ ਲੈਦਾ ਹੋਵੇ। ਮਤ ਤੋਂ ਭਰਮ ਦਾ ਪਰਦਾ ਲਾ ਕਰਕੇ ਦੇਖਣਾ ਕਰੋ। ਐ ਸੰਸਾਰ ਦੇ ਲੋਗੋ, ਕਿਆ ਕਾਸੀ ਕਿਆ ਊਖਰ ਮਗਹਰ। ਕਹਿੰਦੇ ਹਨ ਕਿ ਕਾਂਚੀ ਹੈ, ਕਾਂਚੀ ਦੇ ਵਿੱਚ ਜਾ ਕਰਕੇ ਨਿਵਾਸ ਕਰਨਾ। ਔਰ ਇਸੇ ਪ੍ਰਕਾਰ ਕਿਆ ਊਖਰ ਮਗਹਰ, ਕੀ ਹੜੰਬੇ ਦੀ ਧਰਤੀ ਹੈ ਤੇ ਕੀ ਊਖਰ ਹੈ। ਜਿਵੇਂ ਸਾਧ ਸੰਗਤ ਜੀ, ਜਿਹੜੀ ਕਲਰੇ ਜ਼ਮੀਨ ਹੁੰਦੀ ਹੈ ਨਾ, ਉੱਥੇ ਜਾ ਕਰਕੇ ਕੋਈ ਨਿਵਾਸ ਕਰ ਲੈਂਦਾ।
ਜਿਵੇਂ ਕਲਰੀ ਜ਼ਮੀਨ ਦੇ ਵਿੱਚ ਕੁਝ ਪੈਦਾ ਨਹੀਂ ਹੁੰਦਾ, ਕੋਈ ਅਨਾਜ ਕੋਈ ਬੀਜਿਆ ਜਾਵੇ ਨਾ, ਉੱਥੇ ਕੁਝ ਪੈਦਾ ਨਹੀਂ ਹੁੰਦਾ। ਤੇ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਹਨ, ਕੀ ਕਾਂਛੀ ਹੈ, ਕੀ ਹੜੰਬੇ ਦੀ ਧਰਤੀ ਹੈ। ਤੇ ਜਾਂ ਫਿਰ ਜਿੱਥੇ ਹੱਡੋ ਰੋੜਾ ਹੁੰਦਾ ਹੈ ਨਾ, ਜਿੱਥੇ ਸਾਧ ਸੰਗਤ ਜੀ ਪਸ਼ੂਆਂ ਦੇ ਹੱਡ ਸੁੱਟੇ ਜਾਂਦੇ ਆ, ਕਹਿੰਦੇ ਉੱਥੇ ਹੱਡੋ ਰੋੜੇ ਤੇ ਜਾ ਕਰਕੇ ਵੀ ਭਾਵੇਂ ਕੋਈ ਨਿਵਾਸ ਕਰ ਲੈਂਦਾ ਹੈ। ਰਾਮ ਹਿਰਦੈ ਜੋ ਹੋਈ, ਜੇ ਪ੍ਰਮਾਤਮਾ ਹਿਰਦੇ ਵਿੱਚ ਹੈ ਤੇ ਫਿਰ ਕਿਸੇ ਦੀ ਕੋਈ ਪਰਵਾਹ ਨਹੀਂ, ਸੰਸਾਰ ਦੇ ਕਿਸੇ ਵੀ ਕੋਨੇ ਤੇ ਚਲਾ ਜਾਵੇ। ਜੇ ਪ੍ਰਮਾਤਮਾ ਹਿਰਦੇ ਵਿੱਚ ਹੈ, ਭਾਵੇਂ ਹੜੰਬੇ ਦੀ ਧਰਤੀ ਤੇ ਚਲਾ ਜਾਵੇ, ਭਾਵੇਂ ਹੱਡੋ ਰੋੜਿਆਂ ਵਾਲੀ ਥਾਂ ਤੇ ਚਲਾ ਜਾਵੇ, ਕਲਰੇ ਜ਼ਮੀਨ ਤੇ ਚਲਾ ਜਾਵੇ, ਚਾਹੇ ਕਾਂਛੀ ਦੇ ਵਿੱਚ ਨਿਵਾਸ ਕਰ ਲਵੇ, ਪਰ ਕਹਿੰਦੇ ਹਨ ਜੇ ਪ੍ਰਮਾਤਮਾ ਹਿਰਦੇ ਵਿੱਚ ਹੈ, ਫਿਰ ਕਿਸੇ ਪ੍ਰਕਾਰ ਕੋਈ ਮਨ ਦੇ ਵਿੱਚ ਸ਼ੱਕ, ਕੋਈ ਕਟਾਕਸ਼ ਨਹੀਂ ਪੈਦਾ ਕਰਨਾ ਚਾਹੀਦਾ। ਪ੍ਰਮਾਤਮਾ ਜ਼ਰੂਰ ਪਰ ਜ਼ਰੂਰ ਜੀਵ ਨੂੰ ਮੁਕਤ ਕਰ ਦਿੰਦਾ ਹੈ। ਕਿਉਂਕਿ ਸੰਗਤ ਜੀ, ਗੁਰਬਾਣੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਸੀਂ ਬਚਨ ਪੜ੍ਹਦੇ ਹਨ ਕਿ ਜਿਹੜਾ ਵੀ ਪ੍ਰਾਣ ਧਾਰੇ ਜੀਵ ਪ੍ਰਮਾਤਮਾ ਦਾ ਨਾਮ ਜਪਦਾ ਹੈ, ਭਾਵੇਂ ਕੋਈ ਪੜ੍ਹਿਆ ਹੋਵੇ ਚਾਹੇ ਅਨਪੜ੍ਹ ਹੋਵੇ, ਇਹ ਸਾਧ ਸੰਗਤ ਜੀ ਗੁਰਮਤਿ ਦਾ ਸਿਧਾਂਤ ਹੈ। ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਤੇ ਜਿਨ੍ਹਾਂ ਨੂੰ ਸੰਸਾਰ ਦੇ ਲੋਕ ਨੀਤ ਜਾਣ ਕਰਕੇ ਸ਼ੂਦਰ ਕਹਿ ਕੇ ਦੁਰਕਾਰ ਦਿੰਦੇ ਐ, ਮਹਾਰਾਜ ਕਹਿੰਦੇ ਹਨ, ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪਤ ਉਹ ਚਾਹੁ ਕੁੰਟ ਮਾਨੈ। ਉਹਨਾਂ ਦਾ ਸਭ ਥਾਵਾਂ ਤੇ ਪ੍ਰਤਾਪ ਹੋ ਜਾਂਦਾ ਹੈ, ਸਭ ਸੰਸਾਰ ਦੇ ਪੂਜਣਯੋਗ ਹੋ ਜਾਂਦੇ ਐ। ਤੇ ਭਗਤ ਕਬੀਰ ਸਾਹਿਬ ਜੀ ਨੇ ਸਾਧ ਸੰਗਤ ਜੀ ਉਪਦੇਸ਼ ਦਿੱਤਾ ਹੈ, ਕਹਿੰਦੇ ਕੋਈ ਵੀ ਸੰਸਾਰ ਦੇ ਅੰਦਰ ਜੀਵ ਕਿਸੇ ਵੀ ਸੰਸਾਰ ਦੇ ਕੋਨੇ ਤੇ ਚਲਾ ਜਾਂਦਾ ਹੈ, ਜੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਫਿਰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਧਾਰਨ ਕਰਦਾ। ਕਿਉਂਕਿ ਸੰਗਤ ਜੀ, ਬੰਦਗੀ ਕਰਨ ਵਾਲੇ ਗੁਰਮੁਖ ਪਿਆਰੇ ਮਰਨਾ ਤਾਂ ਪਹਿਲਾਂ ਹੀ ਕਬੂਲ ਕਰ ਲੈਂਦੇ ਹਨ। ਸੱਚੇ ਪਾਤਸ਼ਾਹੀ ਦਾ ਦਰ ਜਿਨ੍ਹਾਂ ਨੇ ਧਾਰਨ ਕੀਤਾ ਹੈ ਨਾ, ਮਹਾਰਾਜ ਜੀ ਦੇ ਦਰ ਤੇ ਆਏ ਹੈ, ਉਹਨਾਂ ਨੇ ਮਰਨਾ ਪਹਿਲਾਂ ਕਬੂਲਣਾ ਕੀਤਾ ਹੈ। ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨਾ ਕੀ ਰੇਣਕਾ ਤਉ ਆਓ ਹਮਾਰੇ ਪਾਸ। ਉਹ ਸਭ ਦੇ ਚਰਨ ਧੂੜੀ ਦੀ ਤਰ੍ਹਾਂ ਨਿਮਰਤਾਵਾਨ ਹੋ ਕਰਕੇ ਆਪਣਾ ਜੀਵਨ ਨਿਰਵਾਹ ਕਰਦੇ ਹੈ। ਦੇ ਅਧਿਆਸ ਤੋਂ ਉਪਰਾਮ ਹੋ ਕਰਕੇ ਜੀਵਨ ਆਪਣਾ ਬਤੀਤ ਕਰਦੇ ਨੇ। ਸਾਧ ਸੰਗਤ ਜੀ, ਉਹ ਭਾਵੇਂ ਅੱਜ ਵੀ ਸੰਸਾਰ ਤੋਂ ਚਲੇ ਜਾਣ, ਭਾਵੇਂ ਕੱਲ ਚਲੇ ਜਾਣ, ਭਾਵੇਂ 4 ਦਿਨ ਬਾਅਦ ਚਲੇ ਜਾਣ, ਪਰ ਉਹਨਾਂ ਨੂੰ ਕਿਸੇ ਪ੍ਰਕਾਰ ਕੋਈ ਮਨ ਦੇ ਵਿੱਚ ਸ਼ੱਕ, ਕੋਈ ਡਰ ਨਹੀਂ ਹੋਣਾ ਕਰਦਾ, ਨਾ ਕਿਸੇ ਤਰ੍ਹਾਂ ਦਾ ਮਨ ਵਿੱਚ ਕੋਈ ਸ਼ੰਕਾ, ਕੋਈ ਭਰਮ ਹੁੰਦਾ। ਐਸਾ ਉਹਨਾਂ ਗੁਰਮੁਖ ਪਿਆਰੇ ਬੰਦਗੀ ਕਰਨ ਵਾਲੇ ਭਗਤ ਜਨਾਂ ਦਾ ਜੀਵਨ ਹੈ। ਇਕਜਿਤ ਹੋ ਕੇ ਪਰਮੇਸ਼ਰ ਦਾ ਨਾਮ ਜਪਣ ਵਾਲੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹਨਾਂ ਮਨ ਵਿੱਚ ਕਿਸੇ ਪ੍ਰਕਾਰ ਦਾ ਕੋਈ ਕਟਾਕਸ਼ ਨਹੀਂ ਪੈਦਾ ਹੁੰਦਾ। ਕਿਸੇ ਵੀ ਸੰਸਾਰ ਦੇ ਕੋਨੇ ਤੇ ਚਲੇ ਜਾਣ, ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਉਹਨਾਂ ਨੂੰ ਜੀਵਨ ਮੁਕਤੀ ਦਾ ਆਨੰਦ ਬਖਸ਼ਿਸ਼ ਕਰਦਾ ਹੈ। ਤੋ ਸਾਧ ਸੰਗਤ ਜੀ, ਜੋ ਅੱਜ ਦੇ ਪਾਵਨ ਸ਼ਬਦ ਦੇ ਵਿਚਾਰ ਅੰਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ, ਅੱਜ ਦੀ ਵਿਚਾਰ ਇੱਥੇ ਹੀ ਸਮਾਪਤੀ ਹੈ। ਸਾਧ ਸੰਗਤ ਜੀ, ਕੇਵਲ ਟੂਕ ਮਾਤਰ ਸੰਖੇਪ ਜਿਹੇ ਸ਼ਬਦਾਂ ਦੇ ਵਿੱਚ ਬੇਨਤੀ ਕਰਨੀ ਹੈ ਕਿ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਅੱਜ ਸ਼ਹੀਦੀ ਦਿਹਾੜਾ ਵੀ ਹੈ, ਜਿਨ੍ਹਾਂ ਨੇ ਸਾਧ ਸੰਗਤ ਜੀ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆ ਕਰਕੇ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦੀ ਪਾਹੁਲ ਛਕ ਕਰਕੇ, ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਰਹਿ ਕਰਕੇ, ਗੁਰੂ ਘਰ ਦੀਆਂ ਸੇਵਾਵਾਂ ਕਰਕੇ, ਸਤਿਗੁਰੂ ਜੀ ਦੀ ਆਗਿਆ ਵਿੱਚ ਰਹਿ ਕੇ ਜੀਵਨ ਨਿਰਵਾਹ ਕਰਕੇ ਸੱਚੇ ਪਾਤਸ਼ਾਹ ਬਾਜਾਂ ਵਾਲੀ ਸਤਿਗੁਰੂ ਜੀ ਦੀਆਂ ਮਹਾਨ ਖੁਸ਼ੀਆਂ ਪ੍ਰਾਪਤ ਕੀਤੀਆਂ ਹਨ। ਕਿਉਂਕਿ ਜਿਨ੍ਹਾਂ ਤੇ ਸਤਿਗੁਰੂ ਜੀ ਦੀ ਖੁਸ਼ੀ ਹੋ ਜਾਂਦੀ ਹੈ ਨਾ, ਸਾਧ ਸੰਗਤ ਜੀ, ਕਿਹੜੀ ਦਾਤ ਹੈ ਸੰਸਾਰ ਦੀ ਜਿਹੜੀ ਉਹਨਾਂ ਨੂੰ ਨਾ ਪ੍ਰਾਪਤ ਹੁੰਦੀ ਹੋਵੇ। ਜਿਨ੍ਹਾਂ ਤੇ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਤਰੁੱਠ ਜਾਂਦੇ ਆ। ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਦੋਂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਉਣਾ ਕੀਤਾ ਆਪਣੇ ਮਾਤਾ ਪਿਤਾ ਦੇ ਨਾਲ, ਛੋਟੀ ਹਾਰਬਲਾ ਸੀ ਉਸ ਸਮੇਂ,
ਸਾਧ ਸੰਗਤ ਜੀ, ਜਦੋਂ ਸਿੰਘਾਂ ਨੂੰ ਸ਼ਸਤਰ ਵਿਦਿਆ ਦਾ ਅਭਿਆਸ ਕਰਦਿਆਂ ਹੋਇਆ ਦੇਖਿਆ ਹੈ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਰਹਿਣ ਦੇ ਵਾਸਤੇ ਮਨ ਦੇ ਵਿੱਚ ਧਾਰਨ ਕਰ ਲਿਆ। ਬਹੁਤ ਚੰਗਾ ਲੱਗਾ। ਮਾਤਾ ਪਿਤਾ ਆਗਿਆ ਲੈ ਕਰਕੇ ਨਗਰ ਵਿੱਚ ਚਲੇ ਗਏ, ਪਰ ਬਾਬਾ ਦੀਪ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਹੀ ਰਹੇ ਸਨ। ਸ਼ਸਤਰ ਵਿਦਿਆ ਪੜ੍ਹੀ ਹੈ, ਫਿਰ ਸ਼ਾਸਤਰ ਵਿਦਿਆ ਦੇ ਵਿੱਚ ਵੀ ਬੜੇ ਨਿਪੁੰਨ ਹੋਏ ਹੈ। ਸਾਧ ਸੰਗਤ ਜੀ, ਅਰਬੀ ਭਾਸ਼ਾ, ਉਰਦੂ ਭਾਸ਼ਾ, ਸੰਸਕ੍ਰਿਤ ਸਾਰੀਆਂ ਭਾਸ਼ਾਵਾਂ ਪੜ੍ਹਨਾ ਕੀਤੀਆਂ ਨੇ, ਤਾਂ ਹੀ ਇਹ ਮਹਾਨ ਸੇਵਾਵਾਂ ਕੀਤੀਆਂ ਨੇ ਗੁਰੂ ਘਰ ਦੀਆਂ, ਜਿੱਥੇ ਗੁਰਮੁਖੀ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਲਿਖੇ, ਉਤੇ ਅਰਬੀ ਭਾਸ਼ਾ ਵਿੱਚ ਵੀ ਲਿਖਿਆ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਨੇ। ਤੇ ਸਾਧ ਸੰਗਤ ਜੀ, ਜਿੱਥੇ ਵੀ ਕਿਤੇ ਔਗਣ ਦਾ ਕੋਈ ਸਮਾਂ ਆਉਂਦਾ ਹੈ, ਜੰਗਾਂ ਯੁੱਧਾਂ ਦੇ ਵਿੱਚ, ਖਾਲਸਾ ਰਾਜ ਦੇ ਸਮੇਂ ਵੀ ਸਾਧ ਸੰਗਤ ਜੀ ਮਹਾਨ ਸੇਵਾਵਾਂ ਨਿਭਾਉਂਦੇ ਰਹੇ ਹੈ। ਬਾਬਾ ਦੀਪ ਸਿੰਘ ਸਾਹਿਬ ਜੀ ਤੇ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਦੋਂ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ, ਜਿੱਥੇ ਮਹਾਰਾਜ ਜੀ ਨੇ ਗੁਰੂ ਕੀ ਕਾਂਛੀ ਦਾ ਵਰਦਾਨ ਦਿੱਤਾ ਹੈ, ਸੱਚੇ ਪਾਤਸ਼ਾਹ ਨੇ ਗੁਰੂ ਕੀ ਕਾਂਛੀ ਦਾ ਵਰਦਾਨ ਦਿੱਤਾ ਹੈ। ਪੰਜਾਂ ਤਖਤਾਂ ਦੇ ਵਿੱਚੋਂ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ, ਖਾਲਸੇ ਦਾ ਜੋ ਤਖਤ ਹੈ, ਇੱਥੇ ਸੱਚੇ ਪਾਤਸ਼ਾਹ ਜੀ ਨੇ ਕਾਂਛੀ ਦਾ ਵਰਦਾਨ ਦਿੱਤਾ ਹੈ, ਕਿਉਂਕਿ ਇਸੇ ਹੀ ਅਸਥਾਨ ਤੇ ਮਹਾਰਾਜ ਸਾਹਿਬ ਜੀ ਨੇ ਸਿੰਘਾਂ ਦੀ ਬੇਨਤੀ ਕਰਨੇ ਤੇ ਬ੍ਰਹਮ ਵਿਦਿਆ ਪੜਾਉਣਾ ਕੀਤੀ ਸੀ। ਮਹਾਰਾਜ ਜੀ ਨੇ ਗੁਰਬਾਣੀ ਦੇ ਅਰਥ ਪੜਾਏ ਸਨ। ਜਦੋਂ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਸੱਚੇ ਪਾਤਸ਼ਾਹ ਜੀ ਨੇ ਇਹ ਵਚਨ ਕੀਤਾ ਸੀਗਾ, ਸਿੰਘ ਕੰਠੋਂ ਗੁਰਬਾਣੀ ਦਾ ਜਾਪ ਕਰਦਾ ਸੀਗਾ, ਕਰਤੇ ਕੀ ਮਿਤ ਕਰਤਾ ਜਾਣੈ, ਕੈ ਦੀ ਥਾਂ ਤੇ ਕੇ ਪੜ੍ਹ ਦਿੱਤਾ ਸੀ। ਤੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਸੀ, ਮਹਾਰਾਜ ਸਾਨੂੰ ਅੱਖਰਾਂ ਦਾ ਬੋਧ ਕਰਾਓ। ਮਹਾਰਾਜ ਅਸੀਂ ਤਾਂ ਅਗਿਆਤ ਆ, ਤੇ ਹਜੂਰ ਨੇ ਵਚਨ ਕੀਤਾ ਸੀ, ਹੁਣ ਜੰਗਾਂ ਯੁੱਧਾਂ ਦਾ ਸਮਾਂ, ਵਿਹਲੇ ਹੋ ਕਰਕੇ ਤੁਹਾਨੂੰ ਗੁਰਬਾਣੀ ਦੀ ਅਰਥ ਪੜਾਵਾਂਗੇ। ਉਹ ਸਮਾਂ ਆਇਆ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਨੇ ਹੁਕਮ ਕਰਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਵੀ ਇੱਥੇ ਹੀ ਬੁਲਾਇਆ ਹੈ। ਔਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੇ ਭੌਰੇ। ਸਾਧ ਸੰਗਤ ਜੀ, ਜਦੋਂ ਧੀਰ ਮੱਲੀਆਂ ਨੇ ਮਹਾਰਾਜ ਜੀ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਨਹੀਂ ਸੀਗਾ ਦਿੱਤਾ, ਜਿਹੜਾ ਪੰਜਵੇਂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਾਉਣਾ ਕੀਤਾ ਸੀ, ਹਜੂਰ ਨੇ 25 ਸਿੱਖਾਂ ਨੂੰ ਭੇਜਿਆ, ਪਰ ਇਨਕਾਰ ਕਰਨੇ ਕਰਕੇ ਕਿ ਜੇ ਗੁਰੂ ਆਪ ਸਮਰੱਥ ਹੈ ਤੇ ਕਿਉਂ ਨਹੀਂ ਆਪਣੀ ਰਸਨਾ ਤੋਂ ਉਚਾਰਨ ਕਰ ਲੈਂਦਾ, ਹੋਰ ਕਿਉਂ ਨਹੀਂ ਸਰੂਪ ਨਵਾਂ ਤਿਆਰ ਕਰਵਾ ਲੈਂਦਾ। ਤੇ ਮਹਾਰਾਜ ਸਾਹਿਬ ਜੀ ਨੇ ਇਹ ਮਨ ਵਿੱਚ ਵਿਚਾਰ ਕੀਤੀ ਹੈ ਕਿ ਕਿਧਰੇ ਸਾਡੇ ਸਿੰਘਾਂ ਦੇ, ਖਾਲਸੇ ਦੇ, ਸਿੱਖਾਂ ਦੇ ਮਨ ਦੇ ਵਿੱਚ ਕੋਈ ਭਰਮ ਨਾ, ਸ਼ੱਕ ਨਾ ਰਹਿ ਜਾਵੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਉੱਪਰ। ਤੇ ਮਹਾਰਾਜ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਫਿਰ ਸਮੁੱਚੀ ਗੁਰਬਾਣੀ ਉਚਾਰਨ ਕੀਤੀ ਹੈ, ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ। ਤੇ ਇਸ ਸਰੂਪ ਦੇ ਵਿੱਚ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਪਵਿੱਤਰ ਗੁਰਬਾਣੀ ਵੀ ਚੜਾਉਣਾ ਕੀਤੀ ਹੈ। ਸਾਧ ਸੰਗਤ ਜੀ, ਜਿਵੇਂ ਜਿਵੇਂ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਗੁਰਬਾਣੀ ਉਚਾਰਨ ਕਰਦੇ ਨੇ, ਤੇ ਭਾਈ ਮਨੀ ਸਿੰਘ ਸਾਹਿਬ ਜੀ ਆਪਣੇ ਹੱਥਾਂ ਦੇ ਨਾਲ ਕਲਮ ਲੈ ਕਰਕੇ ਸਾਧ ਸੰਗਤ ਜੀ ਲਿਖਦੇ ਆ। ਸ਼ਾਮ ਦੇ ਸਮੇਂ ਉਹ ਪਵਿੱਤਰ ਗੁਰਬਾਣੀ ਦੀ ਕਥਾ ਮਹਾਰਾਜ ਆਪਣੀ ਰਚਨਾ ਤੋਂ ਆਪ ਕਰਿਆ ਕਰਦੇ। ਇਸ ਪ੍ਰਕਾਰ 9 ਮਹੀਨੇ 9 ਦਿਨ 9 ਘੜੀਆਂ ਤੇ 9 ਪਲ ਇੰਨਾ ਸਮਾਂ ਲੱਗਾ ਸਮੁੱਚੀ ਗੁਰਬਾਣੀ ਉਚਾਰਨ ਕਰਦੇ ਆ ਤੇ ਲਿਖਾਉਂਦੇ ਹੋਇਆ। ਸਾਧ ਸੰਗਤ ਜੀ, ਬਾਬਾ ਦੀਪ ਸਿੰਘ ਸਾਹਿਬ ਜੀ ਉਸ ਸਮੇਂ ਅਣਥੱਕ ਸੇਵਾ ਕਰਦੇ ਆ, ਕਲਮਾਂ ਘੜਨ ਦੀ, ਸਿਆਹੀ ਤਿਆਰ ਕਰਨੇ ਦੀ, ਕਾਗਜ਼ ਤਿਆਰ ਕਰਨੇ ਦੀ। ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮਹਾਨ ਸੇਵਾਵਾਂ ਕੀਤੀਆਂ ਨੇ। ਤੇ ਜਦੋਂ ਸਮੁੱਚੀ ਗੁਰਬਾਣੀ ਉਚਾਰਨ ਕੀਤੀ ਹੈ, ਜਿਨ੍ਹਾਂ 48 ਸਿੰਘਾਂ ਨੇ ਆਪਣੇ ਕੰਨਾਂ ਦੇ ਨਾਲ ਮਹਾਰਾਜ ਜੀ ਦੀ ਰਸਨਾ ਤੋਂ ਗੁਰਬਾਣੀ ਦੇ ਅਰਥ ਸੁਣੇ ਸਨ, ਉਹ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਵਿਦੇ ਮੁਕਤ ਹੋ ਗਏ। ਤੇ ਹਜੂਰ ਨੇ ਫਿਰ ਵਰਦਾਨ ਦਿੱਤਾ, ਜਦੋਂ ਮਹਾਰਾਜ ਇਹ ਤੋਂ ਬਠਿੰਡੇ ਦੀ ਧਰਤੀ ਤੋਂ ਨਾਂਦੇੜ ਆਉਣ ਲੱਗੇ ਆ ਨਾ, ਇੱਧਰ ਹਜੂਰ ਸਾਹਿਬ ਦੀ ਧਰਤੀ ਵੱਲ, ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਤੇ ਭਾਈ ਮਨੀ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਚਰਨਾਂ ਦਾ ਜੋ ਪਿਆਰ ਮਹਾਰਾਜ ਇਸੇ ਤਰ੍ਹਾਂ ਹੀ ਲੱਗਾ ਰਹੇ। ਜਦੋਂ ਹਜੂਰ ਨੇ ਵਚਨ ਕੀਤਾ ਕਿ ਵਰਦਾਨ ਮੰਗ ਲਓ, ਕੀ ਮੰਗਣਾ ਚਾਹੁੰਦੇ ਹੋ?
ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਔਰ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ ਨੇ ਬੇਨਤੀ ਕੀਤੀ ਹੈ, ਮਹਾਰਾਜ ਆਪ ਜੀ ਦੇ ਚਰਨਾਂ ਦਾ ਜਿਹੜਾ ਪਿਆਰ ਹੈ ਨਾ, ਇਹਦੇ ਵਿੱਚ ਕੋਈ ਫਰਕ ਨਾ ਪਵੇ। ਤੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਵਰਦਾਨ ਦਿੱਤਾ ਸੀਗਾ ਕਿ ਤੁਹਾਡਾ ਸੀਸ ਭਾਵੇਂ ਧੜ ਦੇ ਨਾਲੋਂ ਜੁਦਾ ਹੋ ਜਾਵੇ, ਪਰ ਤੁਹਾਡੇ ਪ੍ਰੇਮ ਦੇ ਵਿੱਚ ਫਰਕ ਨਹੀਂ ਪਵੇਗਾ। ਭਾਈ ਮਨੀ ਸਿੰਘ ਸਾਹਿਬ ਜੀ ਨੂੰ ਵਰਦਾਨ ਦਿੱਤਾ ਸੀਗਾ ਕਿ ਤੁਹਾਡਾ ਭਾਵੇਂ ਬੰਦ ਵੀ ਕੱਟਿਆ ਜਾਵੇ, ਪਰ ਤੁਹਾਡੇ ਪਿਆਰ ਦੇ ਵਿੱਚ ਫਰਕ ਨਹੀਂ ਪਵੇਗਾ। ਅੱਜ ਦੇ ਜਿਹੜੇ ਨਾਸਤਿਕ ਲੋਕ ਹੈ, ਜਿਨ੍ਹਾਂ ਨੂੰ ਕੋਈ ਪਤਾ ਨਹੀਂ ਹੈ ਇਤਿਹਾਸ ਦੇ ਬਾਰੇ, ਇਦਾਂ ਪ੍ਰਚਾਰ ਕਰਦੇ ਨੇ ਭਾਈ ਮਨੀ ਸਿੰਘ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੇ ਬਾਰੇ ਕਿ ਜੇ ਉਹਨਾਂ ਨੇ ਗੁਰਬਾਣੀ ਦੀਆਂ ਪੋਥੀਆਂ ਤਿਆਰ ਕੀਤੀਆਂ ਸਨ, ਵੱਖਰੀਆਂ ਤਿਆਰ ਕਰ ਦਿੱਤੀਆਂ, ਤਾਂ ਉਹਨਾਂ ਦਾ ਬੰਦ ਕੱਟਿਆ ਗਿਆ ਸੀਗਾ। ਗੁਰਬਾਣੀ ਨੂੰ ਵੱਖਰੀਆਂ ਕੀਤਾ ਤਾਂ ਉਹਨਾਂ ਦੇ ਸਰੀਰ ਦੇ ਟੁਕੜੇ ਹੋ ਗਏ, ਵੱਖਰੇ ਹੋਏ ਸਨ। ਪਰ ਨਹੀਂ, ਸੰਗਤ ਜੀ ਵਿਚਾਰ ਕਰਕੇ ਦੇਖੀਏ, ਜਦੋਂ ਹੈਡ ਗ੍ਰੰਥੀ ਦੀ ਸੇਵਾ ਨਿਭਾਉਂਦੇ ਸਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼ਹੀਦ ਭਾਈ ਮਨੀ ਸਿੰਘ ਸਾਹਿਬ ਜੀ, ਉਸ ਸਮੇਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਵੀ ਉਹਨਾਂ ਨੇ ਗੁਰਬਾਣੀ ਦੀ ਸੰਥਿਆ ਪੜ੍ਹਾਈ ਹੈ। ਕਿਉਂਕਿ ਹਰ ਥਾਂ ਤੇ ਕਿਸੇ ਨੇ ਸੰਥਿਆ ਪੜ੍ਹਨੀ ਹੋਵੇ ਜਾਂ ਸਹਿਜ ਪਾਠ ਕਰਨਾ ਹੋਵੇ, ਹਰ ਥਾਂ ਤੇ ਮਹਾਰਾਜ ਸਾਹਿਬ ਜੀ ਦਾ ਸਰੂਪ ਤਾਂ ਨਹੀਂ ਨਾ ਪ੍ਰਕਾਸ਼ ਕੀਤਾ ਜਾ ਸਕਦਾ। ਉਹਦੇ ਵਾਸਤੇ ਮਰਜ਼ਾਦਾ ਚਾਹੀਦੀ ਹੈ, ਫਿਰ ਵਿਸ਼ੇਸ਼ ਕਰਕੇ ਥਾਂ ਜਗ੍ਹਾ ਵੀ ਚਾਹੀਦੀ ਹੈ, ਉੱਪਰ ਚੰਦੋਆ ਸਾਹਿਬ ਵੀ ਲਾਉਣਾ ਪੈਂਦਾ, ਪੂਰੀ ਤਰ੍ਹਾਂ ਤਿਆਰੀ ਕਰਨੀ ਪੈਂਦੀ ਮਰਜ਼ਾਦਾ ਅਨੁਸਾਰ। ਇਸ ਕਰਕੇ ਗੁਰਬਾਣੀ ਦੀਆਂ ਪੋਥੀਆਂ ਜਿਵੇਂ ਨਿਤਨੇਮ ਦਾ ਗੁਟਕਾ ਸਾਹਿਬ ਹੈ, 5 ਗ੍ਰੰਥੀ ਹੈ, 22 ਵਾਰਾਂ ਨੇ ਭਗਤ ਬਾਣੀ ਹੈ, ਜਿਨ੍ਹਾਂ ਨੇ ਸੰਥਿਆ ਕੀਤੀ ਉਹਨਾਂ ਨੂੰ ਇਹਨਾਂ ਪੋਥੀਆਂ ਦੇ ਬਾਬਤ ਪਤਾ ਹੈ, ਸਾਰੀ ਗੁਰਬਾਣੀ ਦੇ ਵਿੱਚੋਂ ਹੈ। ਪਰ ਕੁਝ ਵਿਸ਼ੇਸ਼ ਕਰਕੇ ਬਾਣੀਆਂ ਲੈ ਕਰਕੇ ਉਹਨਾਂ ਨੂੰ ਵੱਖਰੀਆਂ ਪੋਥੀਆਂ ਉਹਨਾਂ ਤੋਂ ਤਿਆਰ ਕੀਤੀਆਂ ਕਿ ਵਿਦਿਆਰਥੀਆਂ ਨੂੰ ਪੜ੍ਹਾਉਣਾ ਸੌਖਾ ਹੋ ਜਾਵੇ, ਵਿਦਿਆਰਥੀਆਂ ਦੇ ਪੜ੍ਹਨ ਦੇ ਵਾਸਤੇ, ਸਹੂਲਤ ਦੇ ਵਾਸਤੇ, ਕਿ ਪਹਿਲਾਂ ਇਹ ਛੋਟੀਆਂ ਜੋ ਪੋਥੀਆਂ ਹਨ ਇਹਨਾਂ ਦਾ ਅਭਿਆਸ ਕਰਾਇਆ ਜਾਵੇ, ਫਿਰ ਭਾਗ ਸਾਹਿਬ ਤੋਂ ਸੰਥਿਆ ਕਰਵਾਈ ਜਾਂਦੀ ਹੈ, ਜਿਹੜੀ ਟਕਸਾਲ ਦੇ ਅੰਦਰ ਮਰਜ਼ਾਦਾ ਹੈ, ਇਹ ਰੀਤੀ ਹੈ। ਤੇ ਜਿਹੜੇ ਨਾਸਤਿਕ ਲੋਕ ਆ ਕਹਿੰਦੇ ਹਨ ਜੀ ਉਹਨਾਂ ਨੇ ਗੁਰਬਾਣੀ ਨੂੰ ਵੱਖਰਿਆ ਕੀਤਾ, ਇਸ ਕਰਕੇ ਉਹਨਾਂ ਦੇ ਬੰਦ ਕੱਟੇ ਗਏ ਸਨ। ਨਹੀਂ, ਇਹ ਤਾਂ ਵਰਦਾਨ ਪਹਿਲਾਂ ਹੀ ਮਹਾਰਾਜ ਸਾਹਿਬ ਜੀ ਨੇ ਦੇ ਦਿੱਤਾ ਸੀ ਦਮਦਮਾ ਸਾਹਿਬ ਦੀ ਧਰਤੀ ਤੇ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ, ਕਿ ਭਾਈ ਮਨੀ ਸਿੰਘ ਜੀ ਭਾਵੇਂ ਤੁਹਾਡਾ ਬੰਦ ਵੀ ਕੱਟਿਆ ਜਾਵੇ, ਪਰ ਤੁਹਾਡੇ ਪਿਆਰ ਦੇ ਵਿੱਚ ਨਹੀਂ ਫਰਕ ਪਵੇਗਾ। ਤੇ ਸਾਧ ਸੰਗਤ ਜੀ, ਜਦੋਂ ਬਾਬਾ ਦੀਪ ਸਿੰਘ ਸਾਹਿਬ ਜੀ ਆਪਣੇ ਹੱਥੀਂ ਜੋ ਸਰੂਪ ਲਿਖਣ ਦੀ ਸੇਵਾ ਕਰਦੇ ਆ, ਕਿਉਂਕਿ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਤੋਂ ਬਹੁਤ ਸਾਰੇ ਵਿਦਿਆਰਥੀਆਂ ਨੂੰ ਪੜ੍ਹਾਉਣਾ ਕੀਤਾ ਹੈ। ਜਿਵੇਂ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਟਕਸਾਲ ਚਲਾਈ ਹੈ, ਫਿਰ ਅੱਗੇ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਡਿਊਟੀ ਲਗਾ ਦਿੱਤੀ, ਤੁਸਾਂ ਨੇ ਇਹ ਬ੍ਰਹਮ ਵਿਦਿਆ ਪੜ੍ਹਾਉਣੀ ਹੈ, ਇਹ ਗੁਰਬਾਣੀ ਦਾ ਪ੍ਰਚਾਰ ਤੇ ਪ੍ਰਸਾਰ ਕਰਨਾ, ਬਹੁਤ ਭਾਰੀ ਪ੍ਰਚਾਰ ਕੀਤਾ ਹੈ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਜਦੋਂ ਆਏ ਹੈ ਨਾ ਪੰਜਾਬ ਦੀ ਧਰਤੀ ਤੇ, ਬਾਜਾਂ ਵਾਲੀ ਸਤਿਗੁਰੂ ਜੀ ਨੂੰ ਜਦੋਂ ਇਥੋਂ ਨਾਂਦੇੜ ਦੀ ਧਰਤੀ ਤੋਂ ਥਾਪੜਾ ਦੇ ਕਰਕੇ ਤੋਰਿਆ ਜ਼ੁਲਮ ਰਾਜ ਦੀਆਂ ਜੜ੍ਹਾਂ ਪੱਟਣ ਦੇ ਲਈ, ਜ਼ੁਲਮ ਰਾਜ ਨੂੰ ਮਿਟਾਉਣ ਦੇ ਵਾਸਤੇ ਸੱਚੇ ਪਾਤਸ਼ਾਹ ਨੇ ਥਾਪੜਾ ਦੇ ਕਰਕੇ ਤੋਰਿਆ। ਤੇ ਜਦੋਂ ਜੰਗਾਂ ਹੁੰਦੀਆਂ ਰਹੀਆਂ ਨੇ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਵੀ ਬਾਬਾ ਦੀਪ ਸਿੰਘ ਸਾਹਿਬ ਜੀ ਮੋਢੇ ਨਾਲ ਮੋਢਾ ਲਾ ਕਰਕੇ ਦੁਸ਼ਮਣਾਂ ਦੇ ਆਹੂ ਲਾਉਂਦੇ ਰਹੇ। ਜੰਗਾਂ ਯੁੱਧਾਂ ਦੇ ਵਿੱਚ ਬੜੀ ਵੀਰਤਾ ਦੇ ਨਾਲ ਦੁਸ਼ਮਣਾਂ ਦੇ ਨਾਲ ਲੜ ਕਰਕੇ ਮੁਕਾਬਲਾ ਕਰਦੇ ਰਹੇ ਹਨ। ਔਰ ਫਿਰ ਸਾਧ ਸੰਗਤ ਜੀ ਆਪਣੇ ਹੱਥੀਂ ਸਰੂਪ ਲਿਖਣ ਦੀਆਂ ਮਹਾਨ ਸੇਵਾਵਾਂ ਕੀਤੀਆਂ। ਅੱਜ ਵੀ ਉੱਥੇ ਜਾਓ, ਭੋਰਾ ਸਾਹਿਬ ਅਸਥਾਨ ਮੌਜੂਦ ਹੈ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ। ਬਾਬਾ ਦੀਪ ਸਿੰਘ ਸਾਹਿਬ ਜੀ ਦੀ ਯਾਦਗਾਰ ਉਹ ਕੱਚੇ ਘੜੇ ਅੱਜ ਵੀ ਉਸੇ ਤਰ੍ਹਾਂ ਮੌਜੂਦ ਨੇ, ਜਿਨ੍ਹਾਂ ਘੜਿਆਂ ਦੇ ਵਿੱਚ ਸਾਧ ਸੰਗਤ ਜੀ ਬੇਰ ਰੱਖ ਲੈਣੇ, ਭਿਉਂਦੇ ਨੇ, ਜਾਂ ਫਿਰ ਕੱਚੇ ਛੋਲੇ ਲੈ ਕਰਕੇ ਭਿਉਂਦੇ ਨੇ। ਉਹ ਛਕ ਕਰਕੇ ਇੱਕ ਘੜੇ ਦੇ ਵਿੱਚ ਸਾਧ ਸੰਗਤ ਜੀ ਜਲ ਪਾ ਲੈਣਾ, ਉਹ ਬੇਰ ਛਕ ਲੈਣੇ ਤੇ ਜਾਂ ਫਿਰ ਜਲ ਛਕ ਲੈਣਾ। ਭੋਰੇ ਵਿੱਚ ਬੈਠ ਕਰਕੇ ਉੱਥੇ ਉਹ ਬਹੁਤ ਭਾਰੀ ਬੰਦਗੀ ਕੀਤੀ ਹੈ, ਮਹਾਰਾਜ ਜੀ ਦੇ ਗੁਰਬਾਣੀ ਦੇ ਸਰੂਪ ਲਿਖਣ ਦੀਆਂ ਮਹਾਨ ਸੇਵਾਵਾਂ ਕਰਦੇ ਰਹੇ। ਅੱਜ ਵੀ ਭੋਰਾ ਸਾਹਿਬ ਮੌਜੂਦ ਹੈ, ਕਿਤੇ ਜਾਓ ਨਾ ਦਮਦਮਾ ਸਾਹਿਬ ਦੀ ਧਰਤੀ ਤੇ ਜ਼ਰੂਰ ਦਰਸ਼ਨ ਕਰਨੇ। ਫਿਰ ਜਦੋਂ ਸਮਾਂ ਆਇਆ, ਪਤਾ ਲੱਗਾ ਹੈ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਨੂੰ ਭੰਗ ਕੀਤਾ ਜਾ ਰਿਹਾ ਹੈ। ਸਾਧ ਸੰਗਤ ਜੀ, ਗਿਲਜਿਆਂ ਤੋਂ ਦੁਸ਼ਮਣਾਂ ਤੋਂ ਆਜ਼ਾਦ ਕਰਾਉਣ ਦੇ ਵਾਸਤੇ
ਬਾਬਾ ਦੀਪ ਸਿੰਘ ਸਾਹਿਬ ਜੀ ਨੇ ਉਸ ਸਮੇਂ ਸਾਧ ਸੰਗਤ ਜੀ ਦਮਦਮਾ ਸਾਹਿਬ ਦੀ ਧਰਤੀ ਤੋਂ ਚੱਲਣਾ ਕੀਤਾ ਹੈ। ਦਮਦਮਾ ਸਾਹਿਬ ਦੀ ਧਰਤੀ ਤੋਂ ਸਿੰਘਾਂ ਨੂੰ ਸੁਨੇਹੇ ਵੀ ਭੇਜ ਦੇਣਾ ਕੀਤੇ ਹੈ ਕਿ ਜਿਨ੍ਹਾਂ ਨੂੰ ਮੌਤ ਦੇ ਨਾਲ ਪਿਆਰ ਹੈ, ਜਿਨ੍ਹਾਂ ਨੂੰ ਮੌਤ ਤੋਂ ਡਰ ਲੱਗਦਾ ਹੈ, ਉਹ ਸਾਡੇ ਨਾਲ ਕੋਈ ਨਾ ਚੱਲੇ। ਜਿਹੜਾ ਮੌਤ ਦੇ ਨਾਲ ਪਿਆਰ ਕਰਦਾ ਹੈ ਉਹ ਸ਼ਸਤਰਧਾਰੀ ਤਿਆਰ ਹੋ ਕਰਕੇ ਸਾਡੇ ਨਾਲ ਚੱਲਣਾ ਕਰੇ। ਦਮਦਮਾ ਸਾਹਿਬ ਦੀ ਧਰਤੀ ਤੋਂ ਪੜਾਅ ਦਰ ਪੜਾਅ ਜਦੋਂ ਤਰਨ ਤਾਰਨ ਸਾਹਿਬ ਆਏ, ਇੱਥੇ ਵੀ ਆ ਕਰਕੇ ਲਕੀਰ ਖਿੱਚਣਾ ਕੀਤੀ ਹੈ। ਆਪਣੇ ਹੱਥ ਵਿੱਚ 18 ਸ਼ੇਰ ਦਾ ਖੰਡਾ ਪਕੜਿਆ ਹੋਇਆ ਤੇ ਸਾਧ ਸੰਗਤ ਜੀ ਲਕੀਰ ਖਿੱਚੀ, ਅਰਦਾਸ ਕੀਤੀ ਮਹਾਰਾਜ ਜੀ ਦੇ ਚਰਨਾਂ ਵਿੱਚ ਤੇ ਫਿਰ ਲਕੀਰ ਖਿੱਚ ਕਰਕੇ ਕਹਿਣ ਲੱਗੇ, ਜਿਨ੍ਹਾਂ ਨੂੰ ਮੌਤ ਤੋਂ ਡਰ ਲੱਗਦਾ ਉਹ ਲਕੀਰ ਤੋਂ ਪਾਰ ਨਾ ਹੋਇਓ। ਜਿਨ੍ਹਾਂ ਨੇ ਮਰਨਾ ਕਬੂਲਿਆ, ਮੌਤ ਦੇ ਨਾਲ ਪਿਆਰ ਕਰਦੇ ਆ, ਉਹ ਹੀ ਖਾਲਸਾ ਜੀ ਅੱਗੇ ਆਉਣ। ਤੇ ਜਿੰਨੇ ਵੀ ਸਿੰਘ ਸਨ ਸਾਰਿਆਂ ਨੇ ਸਾਧ ਸੰਗਤ ਜੀ ਲਕੀਰ ਨੂੰ ਪਾਰ ਕਰ ਦਿੱਤਾ। ਜਗਾਰੇ ਗਜਾਉਂਦੇ ਹੋਏ ਅੱਗੇ ਆ ਗਏ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਦੇ ਦੇਗ ਤਿਆਰ ਕਰਕੇ ਅਰਦਾਸ ਕੀਤੀ ਹੈ। ਸੱਚੇ ਪਾਤਸ਼ਾਹ हे ਗਰੀਬ ਨਵਾਜ ਮਹਾਰਾਜ ਸਾਹਿਬ ਜੀ ਆਪ ਜੀ ਪ੍ਰਤੱਖ ਹਾਜ਼ਰ ਨਾਜ਼ਰ ਹੋ। हे ਗਰੀਬ ਨਵਾਜ ਸੱਚੇ ਪਾਤਸ਼ਾਹ, ਉਨੀ ਦੇਰ ਤੱਕ ਮੈਂ ਸਰੀਰ ਨਾ ਛੱਡਾਂ ਜਿੰਨੀ ਦੇਰ ਤੱਕ ਹਰਮੰਦਰ ਸਾਹਿਬ ਜੀ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ। ਤੇ ਸਾਧ ਸੰਗਤ ਜੀ ਪ੍ਰਣ ਕੀਤਾ ਤੇ ਜਦੋਂ ਬਹੁਤ ਭਾਰੀ ਚੱਬੇ ਦੇ ਮੈਦਾਨ ਦੇ ਵਿੱਚ ਜੰਗ ਹੋਇਆ, ਬੜਾ ਘਮਾਸਾਨ ਦਾ ਯੁੱਧ ਹੋਇਆ ਤੇ ਜਿਹੜੇ ਕੋਈ ਲੱਖਾਂ ਦੀ ਹਜ਼ਾਰ ਦੇ ਵਿੱਚ ਗਿਰਜੇ ਚੜ ਕਰਕੇ ਆਏ ਸਨ, ਉਹਨਾਂ ਨੂੰ ਮਾਰਦੇ ਹੋਏ ਕੱਟਦੇ ਵੱਢਦੇ ਹੋਏ ਅੱਗੇ ਜਾ ਰਹੇ ਹੈ। ਤੇ ਹਯਾਤ ਖਾਨ ਦੇ ਨਾਲ ਸਾਧ ਸੰਗਤ ਜੀ ਸਾਂਝਾ ਵਾਰ ਹੋਣੇ ਕਰਕੇ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੀਸ ਧੜ ਦੇ ਨਾਲ ਜੁਦਾ ਹੋ ਗਿਆ ਹੈ। ਤੇ ਉਸ ਸਮੇਂ ਨੇੜੇ ਖਲੋਤੇ ਹੋਏ ਸਿੰਘ ਨੇ ਆਵਾਜ਼ ਦਿੱਤੀ, ਕਹਿਣ ਲੱਗੇ, ਬਾਬਾ ਜੀ ਤੁਸੀਂ ਤਾਂ ਪ੍ਰਣ ਕੀਤਾ ਸੀਗਾ ਕਿ ਹਰਮੰਦਰ ਸਾਹਿਬ ਜੀ ਨੂੰ ਆਜ਼ਾਦ ਕਰਾ ਕੇ ਫਿਰ ਸਰੀਰ ਸ਼ਾਂਤ ਕਰਨਾ ਹੈ, ਪਹਿਲਾਂ ਤੁਸੀਂ ਭਾਣਾ ਵਰਤਾ ਚੱਲੇ ਹੋ। ਜਦੋਂ ਇਹ ਬੋਲ ਕੰਨਾਂ ਵਿੱਚ ਪਏ ਉਸੇ ਸਮੇਂ ਲਸ਼ ਕਰਦਾ ਹੋਇਆ ਧੜ ਜਿਹੜਾ ਸੀ ਧਰਤੀ ਤੋਂ ਉੱਠ ਗਿਆ। ਖੱਬੇ ਹਰ ਦੇ ਵਿੱਚ ਆਪਣਾ ਸੀਸ ਫੜ ਲਿਆ ਤੇ ਸੱਜੇ ਹਰ ਦੇ ਵਿੱਚ 18 ਸ਼ੇਰ ਦਾ ਖੰਡਾ ਪਕੜਿਆ ਹੋਇਆ ਹੈ। ਦੁਸ਼ਮਣਾਂ ਨੂੰ ਭਾਜੜਾਂ ਪੈ ਗਈਆਂ, ਜਾ ਖੁਦਾ ਇਹਨਾਂ ਵਿੱਚ ਕੀ ਭਰਿਆ। ਜਿਉਂਦੇ ਹੋਏ ਤਾਂ ਬੜੀ ਵੀਰਤਾ ਦੇ ਨਾਲ ਲੜਦੇ ਹੋਏ ਦੇਖੇ ਸਨ, ਮਰੇ ਹੋਏ ਵੀ ਧੜ ਦੇ ਨਾਲੋਂ ਸਿਰ ਵੀ ਇਹਨਾਂ ਦੇ ਵੱਖਰੇ ਹੈ ਤੇ ਤਾਂ ਵੀ ਇਹ ਮਰਦੇ ਨੇ ਕਿ ਜਾ ਖੁਦਾ ਇਹਨਾਂ ਵਿੱਚ ਕੀ ਭਰਿਆ ਹੋਇਆ। ਸਾਧ ਸੰਗਤ ਜੀ ਦੇਖਦੇ ਹੋਏ ਸਾਰੇ ਦੰਗ ਰਹਿ ਗਏ ਨੇ। ਸਾਰਿਆਂ ਨੇ ਦੁਸ਼ਮਣਾਂ ਨੇ ਉੱਥੋਂ ਭੱਜ ਜਾਣਾ ਕੀਤਾ ਹੈ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਵੱਡੀਆਂ 4 ਪਰਿਕਰਮਾ ਕੀਤੀਆਂ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ। 4 ਪਰਿਕਰਮਾ। ਤੇ ਜਿਹੜੇ ਕੋ ਨਾਸਤਿਕ ਲੋਕ ਹਨ, ਨਸ਼ਰਤਕ ਲੋਕ ਕਹਿੰਦੇ ਹਨ ਕਿ ਇਥੋਂ ਹੀ ਭਮਾ ਕੇ ਬਾਬਾ ਜੀ ਨੇ ਆਪਣਾ ਸੀਸ ਸੁੱਟ ਦਿੱਤਾ ਸੀਗਾ। ਜਿਹੜਾ ਪਰਿਕਰਮਾ ਦੇ ਵਿੱਚ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਯਾਦ ਬਣੀ ਹੈ ਨਾ, ਯਾਦਗਾਰ, ਜਦੋਂ ਆਪਾਂ ਪਰਿਕਰਮਾ ਕਰਦੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ, ਯਾਦਗਾਰ ਬਣੀ ਹੋਈ ਹੈ। ਉਸ ਥਾਂ ਤੇ ਆਪਣਾ ਸੀਸ ਜਿਹੜਾ ਸੀ ਨਾ ਮਹਾਰਾਜ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਭੇਟ ਕੀਤਾ। ਜਦੋਂ 4 ਪਰਿਕਰਮਾ ਕੀਤੀਆਂ ਨੇ, ਸਿੰਘਾਂ ਨੇ ਬੇਨਤੀ ਕੀਤੀ ਹੱਥ ਜੋੜ ਕੇ, ਬਾਬਾ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਜ਼ਾਦ ਕਰਵਾ ਲਿਆ ਹੈ ਖਾਲਸੇ ਨੇ। ਤੇ ਉਸ ਸਮੇਂ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਸਤਿਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕਰ ਦਿੱਤਾ। ਸਾਧ ਸੰਗਤ ਜੀ ਫਿਰ ਆਪਣਾ ਸਰੀਰ ਸ਼ਾਂਤ ਕੀਤਾ ਸੀਗਾ। ਤੋ ਅੱਜ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਪਵਿੱਤਰ ਸ਼ਹੀਦੀ ਦਿਹਾੜਾ ਹੈ। ਤਿਨਾਂ ਦੀ ਸ਼ਹਾਦਤ ਤੋਂ ਬਾਰੰਬਾਰ ਪ੍ਰਣਾਮ ਹੈ, ਨਮਸਕਾਰ ਹੈ। ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਨ, ਸਾਨੂੰ ਧਰਮ ਕਰੋ ਪਿਆਰੀ ਸਿੱਖੀ ਨਾਮ ਦੀ ਦਾਤ ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰਨ। ਸਾਧ ਸੰਗਤ ਜੀ ਇਕੱਲਾ ਇੱਥੇ ਨਹੀਂ, ਪੰਜਾਬ ਦੀ ਧਰਤੀ ਤੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜਿੱਥੇ ਜਨਮ ਦਿਹਾੜਾ ਮਨਾਇਆ ਜਾਂਦਾ, ਉੱਥੇ ਸ਼ਹੀਦੀ ਪੁਰਬ ਵੀ, ਸ਼ਹੀਦੀ ਦਿਹਾੜੇ ਵੀ ਆਪਣੇ ਪੁਰਖਿਆਂ ਦੇ ਮਨਾਏ ਜਾਂਦੇ ਹੈ। ਤੇ ਬੇਨਤੀ ਕਰਾਂ ਕਿ ਮਨਾਉਣ ਦਾ ਸਾਨੂੰ ਪੂਰਾ ਤਾਂ ਹੀ ਲਾਭ ਹੈ ਜੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਵੀ ਅਸੀਂ ਚੱਲਣਾ ਕਰੀਏ। ਜੀਵਨ ਦੇ ਅੰਦਰ ਕੋਈ ਅਸੀਂ ਬਦਲਾਵ ਲਿਆਉਣਾ ਕਰੀਏ। ਬਾਬਾ ਦੀਪ ਸਿੰਘ ਸਾਹਿਬ ਜੀ ਆਪ ਰਹਿਤਵਾਨ, ਨਿਤਨੇਮ, ਰਹਿਤ ਮਰਜ਼ਾਦਾ ਦੀ ਪਰਪੱਕਤਾ ਵਿੱਚ ਸਨ। ਔਰ ਅਸੀਂ ਆਪਣੇ ਅੰਦਰ ਝਾਤ ਮਾਰ ਕਰਕੇ ਦੇਖੀਏ
ਕਿ ਅਸੀਂ ਅਜੇ ਤੱਕ ਗੁਰੂ ਵਾਲੇ ਵੀ ਨਹੀਂ ਬਣੇ, ਅਜੇ ਵੀ ਪਤਿਤ ਪੁਣੇ ਤੇ ਨਸ਼ਿਆਂ ਦੇ ਵਿੱਚ ਗਲਤਾਨ ਹੋ ਕੇ ਆਪਣੀਆਂ ਜ਼ਿੰਦਗੀਆਂ ਬਰਬਾਦ ਕਰੀ ਜਾ ਰਹੇ ਹਾਂ। ਸਾਧ ਸੰਗਤ ਜੀ, ਤਿਨਾਂ ਦੇ ਸਿਖਾਈ ਹੋਈ ਸਿੱਖਿਆ ਨੂੰ ਜੀਵਨ ਦੇ ਵਿੱਚ ਧਾਰਨ ਕਰਨਾ, ਤਿਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ, ਤਾਂ ਹੀ ਕੋਈ ਜੀਵਨ ਦੇ ਵਿੱਚ ਸਾਨੂੰ ਲਾਭ ਹੋ ਸਕਦਾ ਹੈ। ਇਸ ਲਈ ਬੇਨਤੀ ਹੈ, ਜਿਨ੍ਹਾਂ ਪ੍ਰਾਣੀਆਂ ਨੇ ਅਜੇ ਤੱਕ ਅੰਮ੍ਰਿਤ ਨਹੀਂ ਪਾਨ ਕੀਤਾ, ਪੰਜਾਂ ਪਿਆਰਿਆਂ ਤੋਂ ਖੰਡੇ ਬਾਟੇ ਦਾ ਅੰਮ੍ਰਿਤ ਛਕੋ। ਪਤਿਤ ਪੁਣਾ ਤੇ ਨਸ਼ਿਆਂ ਨੂੰ ਤਿਆਗ ਕਰਕੇ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਆਪਣਾ ਜੀਵਨ ਸਫਲਾ ਬਣਾਓ। ਇਹ ਬੇਨਤੀ ਪ੍ਰਵਾਨ ਕਰਨੀ ਜੀ। ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ ਦੀ ਵਿਚਾਰ ਕਰਦਿਆਂ, ਪਾਵਨ ਇਤਿਹਾਸ ਸਰਵਣ ਕਰਵਾਉਂਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਕਹਿਤ ਕਬੀਰ ਸੁਨਹੁ ਰੇ ਲੋਈ, ਭਰਮ ਨਾ ਭੁੱਲਹੁ ਕੋਈ। ਕਿਆ ਕਾਸੀ ਕਿਆ ਊਖਰ ਮਗਹਰ, ਰਾਮ ਹਿਰਦੈ ਜਉ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।